ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ। ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਜਾਂ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੌਨੀ ਟਰਕੀਅਨਾਂ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਹੈ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਜ, ਸਤਨਾਮ ਸਿੰਘ ਸ਼ੇਰਗਿਲ ਸਿਲਮਾ, ਵਿਸਲਾ ਫੈਮਿਲੀ, ਕਾਬਲ ਸਿੰਘ ਫ੍ਰਿਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ ਤੇ ਗੁਰਪਾਲ ਸਿੰਘ ਸੈਕਰਾਮੈਂਟੋ ਤੇ ਸਰਬਜੀਤ ਸਿੰਘ ਸ਼ੋਕਰ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 13 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਪੰਜਾਬ ਹਰਿਆਣਾ ਦੇ ਕਿਸਾਨਾਂ ਤੋਂ। ਪੰਜਾਬ ਹਰਿਆਣਾ ਤੋਂ ਕਹਿੰਦੇ 60,000 ਤੋਂ ਵੱਧ ਕਿਸਾਨ ਦਿੱਲੀ ਮਹਾਪੰਚਾਇਤ ਦੇ ਲਈ ਰਵਾਨਾ ਹੋ ਗਏ ਜੀ। ਬਿਲਕੁਲ ਪ੍ਰਵੀਨ ਜੀ। ਭਾਰਤ ਤੇ ਅੱਜ ਦਿਨ ਦੇ ਹਿਸਾਬ ਨਾਲ 14 ਮਾਰਚ ਹੈ, ਸਵੇਰ ਵੀਰਵਾਰ ਦਾ ਦਿਨ ਹੈ ਜੀ। ਸੋ ਉਸ 14 ਮਾਰਚ ਨੂੰ SKM, ਜਿਹਨੂੰ ਰਾਜਨੀਤਿਕ SKM ਦਾ ਨਾਮ ਦਿੱਤਾ ਹੈ ਕੁਝ ਜਥੇਬੰਦੀਆਂ ਨੇ, ਉਹ SKM ਦੇ ਦੇਸ਼ ਭਰ ਦੇ ਜਿਹੜੇ 400 ਦੇ ਕਰੀਬ ਸੰਗਠਨ ਉਹਨਾਂ ਦੇ ਨਾਲ ਨੇ, ਉਹਨਾਂ ਵੱਲੋਂ ਅੱਜ ਕਾਲ ਦਿੱਤੀ ਗਈ ਸੀ ਕਿ ਕਿਸਾਨੀ ਮਸਲਿਆਂ ਨੂੰ ਲੈ ਕੇ ਸਰਕਾਰ ਵੱਲੋਂ ਢਾਈ ਜਾ ਰਹੀ ਵਧੀਕੀ ਨੂੰ ਲੈ ਕੇ, ਖਾਸ ਕਰਕੇ ਜਿਹੜੀਆਂ ਧਿਰਾਂ SKM ਦਾ ਹਿੱਸਾ ਨਹੀਂ ਹੈਗੀਆਂ ਉਹਨਾਂ ਵੱਲੋਂ ਜਿਹੜਾ ਅੰਦੋਲਨ ਵਿੱਢਿਆ ਗਿਆ ਸੀ, ਉਸ ਦੇ ਵਿੱਚ ਹਰਿਆਣੇ ਦੀ ਵਧੀਕੀ ਦੇ ਚੱਲਦਿਆਂ ਇਹਨਾਂ ਨੇ ਮਹਾਪੰਚਾਇਤ ਉਸ ਰੋਸੇ ਵਜੋਂ ਦਿੱਲੀ ਸੱਦੀ ਸੀ ਤੇ ਦਿੱਲੀ ਦਾ ਰਾਮਲਾ ਮੈਦਾਨ ਦੇ ਵਿੱਚ ਅੱਜ ਦੀ ਕਾਲ ਦਿੱਤੀ ਸੀ ਕਿ ਆਪਾਂ ਮਹਾਪੰਚਾਇਤ ਕਰਨੀ ਆ, ਮਹਾ ਰੈਲੀ ਕਰਨੀ। ਠੀਕ ਹੈ ਜੀ। ਤੇ ਪਰ ਜਿਸ ਤਰ੍ਹਾਂ ਦਾ ਹਵਾਲਾ ਚਾਹੇ ਹਾਈ ਕੋਰਟ ਵੱਲੋਂ ਆ ਰਿਹਾ ਸੀ ਤੇ ਚਾਹੇ ਸਰਕਾਰੀ ਆ ਰਿਹਾ ਸੀਗਾ ਕਿ ਜੀ ਟਰੈਕਟਰ ਟਰੈਲੀਆਂ ਲੈ ਕੇ ਆਉਂਦੇ ਨੇ ਜੀ, ਇਹ ਸੜਕੀ ਬਹਾਨੀ ਹੈਗਾ, ਆਵਾਜਾਈ ਦਾ ਬਹਾਨੀ ਹੈਗਾ, ਸੋ ਇਸ ਲਈ SKM ਕਹਿੰਦਾ ਠੀਕ ਹੈ ਕਿ ਅਸੀਂ ਟਰੈਕਟਰ ਟਰੈਲੀਆਂ ਲੈ ਕੇ ਨਹੀਂ ਆਵਾਂਗੇ, ਪਰ ਅਸੀਂ ਦਿੱਲੀ ਚ ਆ ਕੇ ਮਹਾਪੰਚਾਇਤ ਕਰਾਂਗੇ। ਉਹਦੇ ਲਈ ਬਕਾਇਦਾ ਇੱਕ ਰੂਟੀਨ ਦੇ ਤੌਰ ਤੇ ਜਿਸ ਤਰ੍ਹਾਂ ਦੇ ਰੈਲੀ, ਪ੍ਰਦਰਸ਼ਨ, ਮੁਜ਼ਾਹਰੇ ਹੁੰਦੇ ਨੇ, ਉਸੇ ਫਾਰਮੂਲੇ ਨੂੰ ਅਪਣਾਇਆ ਕਿ ਹਾਂ ਜੀ ਆਹ ਲਓ ਅਸੀਂ ਪੁਲਿਸ ਨੂੰ ਐਪਲੀਕੇਸ਼ਨ ਦਿੱਤੀ ਹੈ ਕਿ ਸਾਨੂੰ ਮਨਜ਼ੂਰੀ ਦਿੱਤੀ ਜਾਵੇ। ਸੋ ਬਕਾਇਦਾ ਦਿੱਲੀ ਪੁਲਿਸ ਤੋਂ ਮਨਜ਼ੂਰੀ ਲਈ ਗਈ ਕਿ ਹਾਂ ਜੀ ਰਾਮਲਾ ਮੈਦਾਨ ਤੁਸੀਂ ਮਹਾਪੰਚਾਇਤ ਕਰ ਸਕਦੇ ਹੋ। ਉਸ ਤੋਂ ਬਾਅਦ ਫਿਰ ਫੈਸਲਾ ਹੁੰਦਾ ਕਿ ਦਿੱਲੀ ਕੂਚ ਕਰਨ ਦੇ ਲਈ ਸਾਰੀਆਂ ਜਥੇਬੰਦੀਆਂ, ਸਾਰੇ ਸੰਗਠਨਾਂ ਨਾਲ ਤਾਲਮੇਲ ਕੀਤਾ ਜਾਂਦਾ ਹੈ। ਸੋ ਇਸ ਦੇ ਵਿੱਚ ਬੇਸ਼ੱਕ ਦੇਸ਼ ਭਰ ਦੇ 400 ਸੰਗਠਨ ਨੇ ਪ੍ਰਵੀਨ ਜੀ। ਠੀਕ ਹੈ ਜੀ। ਬੇਸ਼ੱਕ ਇਹਦੇ ਵਿੱਚ ਬਾਕੀ ਸੂਬਿਆਂ ਤੋਂ ਵੀ ਕਿਸਾਨ ਸਿੰਬੋਲਿਕ ਤੌਰ ਤੇ ਆਉਣਗੇ, ਪਰ ਸਾਰਿਆਂ ਨੂੰ ਪਤਾ ਹੈ ਕਿ ਮੁੱਖ ਇਕੱਠ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦਾ ਹੀ ਹੋਣਾ। ਇਸ ਤੋਂ ਇਲਾਵਾ ਯੂਪੀ ਤੇ ਰਾਜਸਥਾਨ, ਉੱਤਰਾਖੰਡ, ਇੱਥੋਂ ਦੇ ਕਿਸਾਨ ਵੀ ਕਾਫੀ ਗਿਣਤੀ ਚ ਨਾਲ ਨਜ਼ਰ ਆਉਣਗੇ। ਸੋ ਇਸ ਹਵਾਲੇ ਨਾਲ ਕੱਲ ਦੁਪਹਿਰ ਤੋਂ ਹੀ ਤੁਸੀਂ ਕਹਿ ਸਕਦੇ ਹੋ ਕਿ ਪੰਜਾਬ ਦੇ, ਹਰਿਆਣਾ ਦੇ ਰੇਲਵੇ ਸਟੇਸ਼ਨਾਂ ਤੇ, ਬੱਸ ਅੱਡਿਆਂ ਤੇ ਕਿਸਾਨੀ ਝੰਡਿਆਂ ਤੇ ਹਰੀਆਂ ਪੱਗਾਂ, ਹਰੇ ਪਰਨੇ ਵੱਡੀ ਗਿਣਤੀ ਚ ਦੇਖਣੇ ਸ਼ੁਰੂ ਹੋ ਗਏ ਸੀ। ਵੱਡੇ ਕਾਫਲਿਆਂ ਦੇ ਰੂਪ ਦੇ ਵਿੱਚ ਕਿਸਾਨਾਂ ਨੇ ਦਿੱਲੀ ਨੂੰ ਕੂਚ ਕੀਤਾ। ਮੈਂ ਅਗਰਾਹਾਂ ਹੋਰਾਂ ਨੂੰ ਦੇਖ ਰਿਹਾ ਸੀਗਾ, ਅਗਰਾਹਾਂ ਹੋਰੀ ਕਹਿੰਦੇ ਕਿ ਕੋਕਰੀ ਕਲਾਂ ਦੀ ਅਗਵਾਈ ਚ ਸਾਡੀ ਉਹ ਜਥੇਬੰਦੀ ਦਾ 17,000 ਕਿਸਾਨ ਜਾ ਰਿਹਾ। ਠੀਕ ਹੈ ਜੀ। ਇਹ ਤੋਂ ਬਿਨਾਂ ਬਾਕੀ ਜੇਕਰ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਬਲਬੀਰ ਸਿੰਘ ਰਾਜੇਵਾਲ ਹੋਰਾਂ ਵਾਲੀ ਜਥੇਬੰਦੀ ਹੈਗੀ ਹੈ, BKU ਏਕਤਾ ਅਗਰਾਹਾਂ ਵਾਲੀ ਹੈਗੀ ਹੈ, ਲੱਖੋਵਾਲ ਹੋਰੀ ਹੈਗੇ ਨੇ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਹੈ, ਦਰਸ਼ਨਪਾਲ ਹੋਰੀ ਹੈ ਨਾ, ਫਿਰ ਦੁਆਬਾ ਰੁਲਦੂ ਸਿੰਘ ਮਾਨਸਾ ਹੋਣੀ ਨੇ, ਤੇ ਹੋਰ ਕਿੰਨੇ ਹੀ ਕਾਦੀਆਂ ਹੋਣੀ ਨੇ। ਸੋ ਇਹ ਸਾਰੀਆਂ ਜਥੇਬੰਦੀਆਂ ਜਿਹੜੀਆਂ ਪੰਜਾਬ ਦੀਆਂ ਹੈਗੀਆਂ ਨੇ 32 ਤੋਂ ਵੱਧ, ਇਹ ਸਾਰੀਆਂ ਜਥੇਬੰਦੀਆਂ ਦੇ ਰੂਪ ਦੇ ਵਿੱਚ ਕਾਫਲੇ ਕੱਲ ਰੇਲਵੇ ਸਟੇਸ਼ਨਾਂ, ਬੱਸਾਂ ਤੇ ਤੋਂ ਬਿਨਾਂ ਕਾਰਾਂ ਦਾ ਕਾਫਲਾ ਵੱਡਾ। ਹਾਂ, ਇਸੇ ਤਰ੍ਹਾਂ ਹਰਿਆਣੇ ਤੋਂ ਹੈ ਨਾ, ਚੰਡੂਨੀ ਹੋਰੀ ਵੀ ਜਾ ਰਹੇ ਨੇ, ਹੋਰ ਜਥੇਬੰਦੀਆਂ ਵੀ ਜਾ ਰਹੀਆਂ ਨੇ, ਤੇ ਉੱਥੋਂ ਵੀ ਇਸੇ ਤਰ੍ਹਾਂ ਕਾਫਲੇ ਵੱਡੀ ਗਿਣਤੀ ਚ ਨਿਕਲ ਰਹੇ ਨੇ, ਤੇ ਯੂਪੀ ਤੋਂ ਵੀ, ਰਾਜਸਥਾਨ ਤੋਂ ਵੀ ਕਿਸਾਨਾਂ ਦੀ ਆਮਦ ਸ਼ੁਰੂ ਹੋਈ। ਜਦੋਂ ਕਿ ਕੱਲ ਮੈਟਰੋ ਸਟੇਸ਼ਨਾਂ ਤੇ ਦਿੱਲੀ ਦੇ ਵਿੱਚ ਪੁਲਿਸ ਤੰਗ ਕਰਦੀ ਵੀ ਨਜ਼ਰ ਆਈ ਕਿਸਾਨਾਂ ਨੂੰ। ਅੱਛਾ। ਉਹ ਕਹਿੰਦੇ ਸੀਗੇ ਤੁਹਾਡੇ ਕੋਲ ਤਾਂ ਰਾਮਲਾ ਦੀ ਮਨਜ਼ੂਰੀ ਹੈ ਜੀ, ਉਹ ਕਹਿੰਦੇ ਉੱਥੇ ਜਾਓ। ਕਹਿੰਦੇ ਤੁਹਾਡੀ ਉਹ ਮਨਜ਼ੂਰੀ ਚ ਇਹ ਵੀ ਲਿਖਿਆ ਕਿ ਰਾਤ ਨੂੰ ਰਾਮਲਾ ਮੈਦਾਨ ਚ ਨਹੀਂ ਰੁਕ ਸਕਦੇ, ਫਿਰ ਰਾਤ ਤਾਂ ਅਸੀਂ ਕਿਤੇ ਹੋਰ ਕੱਟਣੀ ਹੈ ਤੇ ਇਸ ਪਾਸੇ ਨਹੀਂ ਜਾਣਾ। ਕਹਿੰਦੇ ਜੀ ਤੁਸੀਂ ਤਾਂ ਰਾਮਲਾ ਮੈਦਾਨ ਕੰਨੀ ਨੂੰ ਜਾਓ। ਉਹ ਕਹਿੰਦੇ ਭਾਈ ਇੱਧਰ ਗੁਰਦੁਆਰਾ ਸਾਹਿਬ ਹੈ, ਅਸੀਂ ਉੱਥੇ ਰਹਿਣਾ, ਸਰਾਂ ਚ ਅਸੀਂ ਕਮਰੇ ਲੈਣੇ, ਉੱਥੇ ਜਾਣਾ। ਸੋ ਫਿਰ ਸਾਡੇ ਅਫਸਰਾਂ ਨੂੰ ਆ ਜਾਣ ਦਿਓ ਜੀ। ਸੋ ਦਿੱਲੀ ਪੁਲਿਸ ਕੱਲ ਉਲਝੀ ਹੋਈ ਵੀ ਤੇ ਫਿਕਰ ਚ ਵੀ, ਇੱਕ ਪਾਸੇ ਸਰਕਾਰ ਵੱਲੋਂ, ਪੁਲਿਸ ਵੱਲੋਂ ਮਨਜ਼ੂਰੀ ਵੀ ਹੈ, ਦੂਜੇ ਪਾਸੇ ਨੂੰ ਡਰ ਵੀ ਲੱਗਦਾ ਕਿ
ਪੱਕਾ ਨਾ ਕਿਤੇ ਬੈਠ ਜਾਣ। ਹੂੰ ਤੇ ਇਹ ਸਾਰਿਆਂ ਦੇ ਵਿੱਚ ਇਹ ਅੰਦਾਜ਼ਾ ਲਾਇਆ ਜਾ ਰਿਹਾ ਕਿ ਪ੍ਰਵੀਨ ਜੀ ਪੰਜਾਬ ਤੋਂ ਹੀ 35,000 ਤੋਂ ਲੈ ਕੇ 40,000 ਕਿਸਾਨ ਜਾਣਗੇ ਹੂੰ ਤੇ ਇਸੇ ਤਰ੍ਹਾਂ ਹਰਿਆਣੇ ਤੋਂ ਵੀ 20,000 ਤੋਂ ਵੱਧ ਕਿਸਾਨਾਂ ਦੀ ਆਮਦ ਹੋਏਗੀ। ਸੋ ਕੁੱਲ 60,000 ਦੇ ਕਰੀਬ ਜਾਂ ਇਹ ਤੋਂ ਵੀ ਵੱਧ ਕਿਸਾਨਾਂ ਦੀ ਗਿਣਤੀ ਪੰਜਾਬ ਹਰਿਆਣਾ ਦੀ ਮੰਨੀ ਜਾ ਰਹੀ ਹੈ ਤੇ ਬਾਕੀ ਸੂਬਿਆਂ ਦੀ ਮਿਲਾ ਕੇ ਇਹ ਗਿਣਤੀ 70-80 ਤੋਂ ਉੱਪਰ ਲੱਖ ਦੇ ਗੇੜ ਤੱਕ ਜਾ ਸਕਦੀ ਹੈ ਜੀ। ਸੋ ਇੱਕ ਪਹਿਲੂ ਇਹ ਹੈਗਾ। ਦੂਸਰੇ ਪਾਸੇ ਕੱਲ ਰੇਲਵੇ ਸਟੇਸ਼ਨਾਂ ਦੇ ਉੱਤੇ ਕੁਝ ਤਣਾਅ ਵਾਲੇ ਮਾਹੌਲ ਵੀ ਦੇਖਣ ਨੂੰ ਮਿਲੇ, ਚਾਹੇ ਉਹ ਪੈਸੰਜਰ ਗੱਡੀ ਸੀ, ਚਾਹੇ ਉਹ ਸਧਾਰਨ ਯਾਤਰੂ ਗੱਡੀ ਸੀ, ਚਾਹੇ ਉਹ ਐਕਸਪ੍ਰੈਸ ਗੱਡੀ ਸੀ, ਚਾਹੇ ਉਹ ਕੋਈ ਬੁਕਿੰਗ ਵਾਲੇ ਡੱਬੇ ਸੀ, ਚਾਹੇ ਉਹ ਨਾਨ ਬੁਕਿੰਗ ਵਾਲੇ ਡੱਬੇ ਸੀ। ਕਿਸਾਨ ਝੋਲੇ ਤੇ ਝੰਡੇ ਲੈ ਕੇ ਜਦੋਂ ਚੜੇ ਤੇ ਜਿਹੜੀ ਸੀਟ ਮਿਲੀ ਉੱਥੇ ਬੈਠ ਗਏ ਤੇ ਉਹਦੇ ਨਾਲ ਆਮ ਲੋਕ ਪਰੇਸ਼ਾਨ ਵੀ ਹੋਏ। ਅਗਲੇ ਕਹਿੰਦੇ ਕਿ ਅਸੀਂ ਟਿਕਟ ਲਈ ਆ ਭਾਈ, ਸਾਡਾ ਕੀ ਕਸੂਰ ਹੈ ਜੀ। ਸੋ ਕਹਿੰਦੇ ਬਈ ਆਪਾਂ ਨਾ ਟਿਕਟ ਲੈਂਦੇ ਆ ਜਦੋਂ ਅੰਦੋਲਨ ਲਈ ਜਾਂਦੇ ਆ, ਨਾ ਅਸੀਂ ਇਹ ਕਰਦੇ ਆ। ਤੇ ਟੀਟੀ ਕਹਿੰਦਾ ਜੀ ਮੈਂ ਵੀ ਕੁਝ ਨਹੀਂ ਕਰ ਸਕਦਾ। ਸੋ ਇਹ ਕਈ ਥਾਵਾਂ ਤੇ ਦ੍ਰਿਸ਼ ਵੀ ਬਣੇ, ਲੋਕਾਂ ਨੇ ਵੀਡੀਓ ਵੀ ਬਣਾਈਆਂ, ਉਹਨਾਂ ਦੇ ਕਲਿੱਪ ਵੀ ਚੱਲੇ। ਸੋ ਇਹ ਵੀ ਇੱਕ ਪਹਿਲੂ ਹੈਗਾ ਜਿਹਦੇ ਨਾਲ ਮੈਨੂੰ ਲੱਗਦਾ ਕਿ ਜਥੇਬੰਦੀਆਂ ਆਪਣੇ ਲਈ ਇੱਕ ਬਦਨਾਮੀ ਦਾ ਰਾਹ ਖੋਲ ਲੈਂਦੀਆਂ ਨੇ, ਆਪਣੇ ਲਈ ਇੱਕ ਰੋਸੇ ਦਾ ਰਾਹ ਖੋਲ ਲੈਂਦੇ ਨੇ, ਆਮ ਸਧਾਰਨ ਲੋਕਾਂ ਤੋਂ ਰੋਸਾ ਸੇੜ ਲੈਂਦੀਆਂ ਨੇ ਛੋਟੀ ਜੀ ਗੱਲ ਪਿੱਛੇ। ਸੋ ਮੈਨੂੰ ਲੱਗਦਾ ਇਸ ਪਹਿਲੂਆਂ ਦੇ ਉੱਤੇ ਵੀ ਜਥੇਬੰਦੀਆਂ ਨੂੰ ਆਪਣੇ ਅੰਦਰ ਕੁਝ ਕੰਮ ਕਰਨ ਦੀ ਲੋੜ ਹੈ ਕਿ ਅਸੀਂ ਲੋਕਾਂ ਦੇ ਏਕੇ ਨਾਲ, ਲੋਕਾਂ ਦੇ ਸਾਥ ਨਾਲ ਹੀ ਜਿੱਤਦੇ ਹਾਂ ਤੇ ਸਾਨੂੰ ਲੋਕਾਂ ਦਾ ਵਿਰੋਧ ਨਹੀਂ ਚੱਲਣਾ ਚਾਹੀਦਾ। ਸੋ ਉਸ ਪਹਿਲੂ ਤੇ ਵੀ ਇਹਨਾਂ ਨੂੰ ਕੁਝ ਮੰਥਨ ਦੀ ਲੋੜ ਹੈਗੀ ਆ। ਪਰ ਇੱਕ ਪਹਿਲੂ ਇਹਦੇ ਵਿੱਚ ਜਿਹੜਾ ਹੋਰ ਹੈ ਪ੍ਰਵੀਨ ਜੀ, ਉਹ ਅਹਿਮ ਤੌਰ ਤੇ ਇਹ ਹੈ ਕਿ ਦਿੱਲੀ ਪੁਲਿਸ ਨੇ ਜਿਹੜੀ ਮਨਜ਼ੂਰੀ ਦਿੱਤੀ ਹੈ ਉਹਦੇ ਵਿੱਚ ਖਾਸੀਆਂ ਸ਼ਰਤਾਂ ਲਾਈਆਂ ਨੇ। ਠੀਕ ਹੈ ਜੀ। ਉਹਨਾਂ ਚੋਂ ਕਈ ਸ਼ਰਤਾਂ ਅਜਿਹੀਆਂ ਨੇ ਜਿਹੜੀਆਂ ਰੱਤਾਂ ਵੀ ਪੂਰੀਆਂ ਨਹੀਂ ਹੋਣੀਆਂ। ਖਾਸ ਕਰ ਇਹ ਇੱਕ ਸ਼ਰਤ ਤਾਂ ਬਿਲਕੁਲ ਵੀ ਪੂਰੀ ਨਹੀਂ ਕਿ ਉਸ ਤੋਂ ਬਾਅਦ ਦਿੱਲੀ ਪੁਲਿਸ ਕੋਈ ਹੋਰ ਰਣਨੀਤੀ ਕਰ ਸਕਦੀ ਜਦੋਂ ਕਿ ਉਹ ਸਥਿਤੀ 'ਚ ਨਹੀਂ ਹੋਣੀ ਜੇ 1 ਲੱਖ ਦੇ ਕਰੀਬ ਕਿਸਾਨ ਹੋਇਆ। ਕਿਉਂਕਿ ਇਹ ਮਨਜ਼ੂਰੀ ਮਿਲਣਾ ਆਪਣੇ ਆਪ 'ਚ ਸੰਕੇਤ ਕਰਦਾ ਹੈ ਕਿ ਇਹਦੇ ਪਿੱਛੇ ਕੀ ਇਹ ਡਰ ਹੈ ਜਥੇਬੰਦੀਆਂ ਦੇ ਏਕੇ ਦਾ ਜਾਂ ਇਹਦੇ ਪਿੱਛੇ ਵੀ ਰਾਜਨੀਤੀ ਹੈ। ਇੱਕ ਪਾਸੇ ਐਸਕੇਐਮ ਗੈਰ ਰਾਜਨੀਤਿਕ ਹੈ ਜਿਹੜਾ ਧਰਨਾ ਲਾ ਕੇ ਬੈਠਾ ਹੈ, ਸ਼ੰਭੂ ਬਾਰਡਰ, ਖਨੌਰੀ ਬਾਰਡਰ, ਉਹਦੇ ਨਾਲ ਵੀ ਕੁਝ ਜਥੇਬੰਦੀਆਂ ਨੇ ਤੇ ਉਹ ਕਹਿੰਦੇ ਕਿ ਅੱਜ ਤੋਂ ਹੀ ਅਸੀਂ ਸ਼ੁਭਕਰਨ ਦੇ ਪਿੰਡ ਤੋਂ ਕਲਸ਼ ਯਾਤਰਾ ਸ਼ੁਰੂ ਕਰ ਰਹੇ ਹਾਂ ਜੀ, 30 ਤਰੀਕ ਤੱਕ ਉਹਨੂੰ ਚਲਾਵਾਂਗੇ ਜੀ। 16 ਤੋਂ ਹਰਿਆਣੇ 'ਚ ਦਾਖਲ ਹੋ ਜਾਏਗੀ, ਫਿਰ ਉੱਥੇ ਬਕਾਇਦਾ 31 ਤਰੀਕ ਨੂੰ 31 ਮਾਰਚ ਨੂੰ ਅਸੀਂ ਅੰਬਾਲਾ ਦੇ ਖੇਤਰ 'ਚ ਮੋੜਾ ਦੇ ਵਿੱਚ ਅਸੀਂ ਵੱਡੀ ਮਤਲਬ ਰੈਲੀ ਕਰਾਂਗੇ ਜੀ, ਸ਼ਹੀਦੀ ਸਮਾਗਮ ਕਰਾਂਗੇ। ਸੋ ਇਸ ਤਰ੍ਹਾਂ ਉਹਨਾਂ ਨੇ ਇੱਕ ਪ੍ਰੋਗਰਾਮ ਉਲੀਕਿਆ ਹੋਇਆ ਤੇ ਉਹਨਾਂ ਨੂੰ ਬਾਰਡਰਾਂ ਤੋਂ ਪਾਰ ਜਾਣ ਤੋਂ ਰੋਕਿਆ ਹੋਇਆ। ਤੁਸੀਂ ਕਹਿ ਰਹੇ ਹੋ ਕਿ ਨਹੀਂ ਜੀ ਤੁਸੀਂ ਦਿੱਲੀ ਨਹੀਂ ਜਾ ਸਕਦੇ। ਦੂਸਰੇ ਪਾਸੇ ਐਸਕੇਐਮ ਨੂੰ ਦਿੱਲੀ ਦੇ ਵਿੱਚ ਮਹਾਪੰਚਾਇਤ ਦੀ ਮਨਜ਼ੂਰੀ ਮਿਲਦੀ ਹੈ। ਸੋ ਇਸ ਨੂੰ ਲੈ ਕੇ ਕੁਝ ਤਰ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਇਹਦੇ ਪਿੱਛੇ ਕੇਂਦਰ ਸਰਕਾਰ ਜਾਂ ਤਾਂ ਡਰਦੀ ਹੈ ਕਿ ਐਸਕੇਐਮ ਨੇ ਪਿਛਲੀ ਸ਼ਕਤੀ ਪ੍ਰਦਰਸ਼ਨ ਰਾਹੀਂ ਦਿਖਾਤਾ ਸੀ ਦਿੱਲੀ ਦੇ ਵਿੱਚ 385 ਦਿਨ ਅੰਦੋਲਨ ਕਰਕੇ ਕਿ ਲਓ ਭਾਈ ਸਾਡੀ ਆਹ ਤਾਕਤ ਹੈ, ਕਿ ਉਸ ਤਾਕਤ ਦੇ ਡਰ ਤੋਂ ਕਿ ਜੇਕਰ ਅਸੀਂ ਇਹਨਾਂ ਨੂੰ ਆਉਣ ਤੋਂ ਰੋਕਿਆ ਫਿਰ ਪੱਕਾ ਮੋਰਚਾ ਨਾ ਖੋਲ ਦੇਣ, ਮੂਹਰੇ ਚੋਣਾਂ ਖੜੀਆਂ ਨੇ, ਇਸ ਪਹਿਲੂ ਕਾਰਨ, ਜਾਂ ਇਸ ਲਈ ਮਨਜ਼ੂਰੀ ਦਿੱਤੀ ਹੈ ਕਿ ਆ ਜਾਓ ਤਾਂ ਕਿ ਇਸੇ ਚੱਕਰ 'ਚ ਜਥੇਬੰਦੀਆਂ ਫੁੱਲੀਆਂ ਰਹਿਣ ਕਿ ਦੇਖਿਆ ਤੁਸੀਂ ਤਾਂ ਜਾ ਨਹੀਂ ਸਕੇ, ਤੁਸੀਂ ਪੰਜਾਬ ਵਾਲੇ ਬਾਰਡਰਾਂ ਤੇ ਬੈਠੇ ਹੋ, ਅਸੀਂ ਦਿੱਲੀ ਪਹੁੰਚ ਵੀ ਗਏ। ਸੋ ਤਾਂ ਕਿ ਇਹਨਾਂ ਦਾ ਪਾੜਾ ਹੋਰ ਵੱਧ ਜਾਵੇ, ਏਕੇ ਵਾਲੀ ਜਿਹੜੀ ਸਥਿਤੀ ਬਣਦੀ ਨਜ਼ਰ ਆ ਰਹੀ ਸੀ ਉਹ ਨਾ ਬਣੇ, ਕਿ ਇਹਦੇ ਲਈ ਮਨਜ਼ੂਰੀ ਹੈ। ਪਰ ਇਹਦੇ ਵਿਚਾਲੇ ਜਿਹੜਾ ਪਹਿਲੂ ਮੈਂ ਗੱਲ ਕਰ ਰਿਹਾ ਕਿ ਦਿੱਲੀ ਪੁਲਿਸ ਨੇ 22-23 ਸ਼ਰਤਾਂ ਲਾ ਕੇ ਮਨਜ਼ੂਰੀ ਦਿੱਤੀ ਹੈ, ਜਿਹਦੇ ਵਿੱਚੋਂ ਅਹਿਮ ਤੌਰ ਤੇ ਕਿਹਾ ਗਿਆ ਕਿ ਤੁਸੀਂ ਟਰੈਕਟਰ ਟਰੈਲੀ ਲੈ ਕੇ ਨਹੀਂ ਆਓਗੇ, ਕਹਿੰਦੇ ਠੀਕ ਹੈ ਜੀ ਨਹੀਂ ਆਉਂਦੇ, ਕਾਰਾਂ ਚ ਆਵਾਂਗੇ, ਗੱਡੀਆਂ ਚ ਆ ਜਾਵਾਂਗੇ, ਰੇਲ ਗੱਡੀਆਂ ਚ ਆ ਜਾਵਾਂਗੇ, ਬੱਸਾਂ ਚ ਆ ਜਾਵਾਂਗੇ। ਉਸ ਤੋਂ ਬਾਅਦ ਕਹਿੰਦੇ ਜੀ ਰਾਤ ਨੂੰ ਕੋਈ ਵੀ ਉੱਥੇ ਨਹੀਂ ਰੁਕੂਗਾ, ਨਾ ਇੱਕ ਦਿਨ ਪਹਿਲਾਂ ਨਾ ਮਹਾਪੰਚਾਇਤ ਵਾਲੇ ਦਿਨ। ਕਹਿੰਦੇ ਠੀਕ ਹੈ ਜੀ ਨਹੀਂ ਰੁਕਦੇ, ਪਰ ਜਿਹੜੇ ਕਿਸਾਨਾਂ ਨੂੰ ਕਮਰੇ ਮਿਲ ਗਏ ਠੀਕ ਹੈ, ਨਹੀਂ ਤਾਂ ਫਿਰ ਅਗਲੇ ਸਿੱਧੇ ਰਾਮਲਾ ਮੈਦਾਨ ਚ ਪਹੁੰਚਣਗੇ। ਕੀ ਉੱਥੇ ਸਵੇਰੇ 11 ਵਜੇ ਤੋਂ 10 ਵਜੇ ਤੋਂ ਪਹਿਲਾਂ ਅਸੀਂ ਅੰਦਰ ਐਂਟਰ ਨਹੀਂ ਕਰਨ ਦੋਗੇ, ਕਿਉਂਕਿ ਜਿਹੜੀ ਮਨਜ਼ੂਰੀ ਮਿਲੀ ਹੈ ਉਹ 11 ਵਜੇ ਤੋਂ ਲੈ ਕੇ 2 ਵਜੇ ਤੱਕ ਦੀ ਹੈ। ਸੋ ਇਹਦਾ ਮਤਲਬ ਕੀ 10 ਵਜੇ ਤੋਂ ਪਹਿਲਾਂ ਐਂਟਰੀ ਨਹੀਂ ਹੋਣ ਦਿੱਤੀ ਜਾਏਗੀ ਜੀ। 11 ਤੋਂ 2 ਦੇ ਵਿੱਚ ਤੁਸੀਂ ਕਹਿੰਦੇ ਜੀ ਕਿਸੇ ਦੇ ਉੱਤੇ ਨਿੱਜੀ ਹਮਲਾ ਨਹੀਂ ਕਰੋਗੇ, ਨਿੱਜੀ ਅਟੈਕ ਨਹੀਂ ਕਰੋਗੇ, ਕੋਈ ਹਿੰਸਕ ਪ੍ਰਦਰਸ਼ਨ ਨਹੀਂ ਕਰੋਗੇ, ਮਹਾਪੰਚਾਇਤ ਤੋਂ ਬਾਅਦ ਕੋਈ ਮਾਰਚ ਨਹੀਂ ਕੱਢੋਗੇ, ਕੋਈ ਰੈਲੀ ਨਹੀਂ ਬਾਹਰ ਸੜਕ ਤੇ ਕਰੋਗੇ। ਇਹੋ ਜਿਹੀਆਂ ਸ਼ਰਤਾਂ ਦੇ ਵਿਚਾਲੇ ਉੱਥੇ ਬੈਠ ਕੇ ਕੋਈ ਤਵੀ ਨਹੀਂ ਚੜਾਓਗੇ, ਕੋਈ ਚੁੱਲ੍ਹਾ ਨਹੀਂ ਬਣਾਓਗੇ, ਕੋਈ ਰੋਟੀ ਨਹੀਂ ਪਕਾਓਗੇ ਜੀ। ਅੱਛਾ, ਇਹ ਸਾਰੀਆਂ ਗੱਲਾਂ ਠੀਕ ਹੈ, ਮੈਂ ਕਹਿੰਦਾ ਸਾਰੀਆਂ ਪੁੱਗ ਜਾਣਗੀਆਂ। ਪਰ ਜਿਹੜਾ ਅਹਿਮ ਨੁਕਤਾ ਉਹ 'ਚ ਇਹ ਲਿਖਿਆ ਕਿ 5000 ਤੋਂ ਵੱਧ ਇਕੱਠ ਨਹੀਂ ਕਰੋਗੇ, ਇਹ ਨਹੀਂ ਪੁੱਗਣ ਵਾਲਾ। ਆਪਾਂ ਗੱਲ ਕਰ ਰਹੇ ਹਾਂ ਕਿ ਅਗਰਾਹਾਂ ਜਥੇਬੰਦੀ ਕਹਿੰਦੀ 17,000 ਸਾਡੇ ਨਾਲੇ ਚੱਲੇ ਨੇ, ਰਾਜੇਵਾਲ ਕਹਿੰਦਾ 10,000 ਮੇਰੇ ਨਾਲ ਚੱਲੇ ਨੇ, ਹੈਨਾ। ਬਾਕੀ ਜਥੇਬੰਦੀ ਕਹਿੰਦੀ ਸਾਡੇ ਨਾਲ, ਮਤਲਬ 40-50,000 ਬੰਦਾ ਤਾਂ ਪੰਜਾਬ ਤੋਂ ਹੀ ਚੱਲਿਆ ਤੇ 20,000 ਦੇ ਕਰੀਬ ਹਰਿਆਣੇ ਤੋਂ ਨੇ, ਤੇ ਉਦੋਂ ਵੀ ਗਿਣਤੀ ਵੱਧ ਵੀ ਸਕਦੀ ਆ। ਸੋ ਜੇ 60-70,000 ਦੋਏ ਸੂਬਿਆਂ ਦੇ ਨੇ
ਤੇ ਬਾਕੀ ਸੂਬੇ ਦੇਵਾਂਗੇ, ਫਿਰ 5000 ਤਾਂ ਨਹੀਂ ਹੁੰਦੇ, 70-80 ਹਜ਼ਾਰ ਬੰਦਾ। ਫਿਰ ਇਹ ਸ਼ਰਤ ਦੇ ਹਵਾਲੇ ਨਾਲ ਕੀ ਇਹ ਘੁੰਡੀ ਹੈ ਕੋਈ? 26 ਜਨਵਰੀ ਨੂੰ ਵੀ ਦਿੱਲੀ ਪੁਲਿਸ ਨੇ ਰੂਟ ਦੀ ਮਨਜ਼ੂਰੀ ਦੇ ਕੇ ਬਾਅਦ ਚ ਜਥੇਬੰਦੀਆਂ ਨੂੰ ਜਾਣਬੁੱਝ ਕੇ ਕਿਸੇ ਹੋਰ ਰੂਟ ਕੋਲ ਨਹੀਂ ਟੱਕਿਆ। ਸੋ ਦਿੱਲੀ ਪੁਲਿਸ ਦਾ ਤਜਰਬਾ ਵੀ ਜਥੇਬੰਦੀਆਂ ਕੋਲ ਹੈਗਾ, ਪਰ ਇਸ ਦੇ ਬਾਵਜੂਦ ਵੀ ਇਹ ਚਰਚਾਵਾਂ ਵੱਡੀਆਂ ਨੇ ਕਿ ਕੀ ਇਹ ਮਹਾਪੰਚਾਇਤ ਸਰਕਾਰ ਨੇ ਡਰ ਚੋਂ ਦਿੱਲੀ ਹੋਣ ਦਿੱਤੀ ਹੈ, ਚੋਣਾਂ ਦੇ ਡਰ ਚੋਂ ਦਿੱਲੀ ਹੋਣ ਦਿੱਤੀ ਹੈ, ਜਾਂ ਕਿਸਾਨੀ ਏਕਾ ਨਾ ਹੋਵੇ ਉਹਦੇ ਲਈ ਦਿੱਲੀ ਹੋਣ ਦਿੱਤੀ ਹੈ, ਜਾਂ ਇਹਦੇ ਵਿੱਚੋਂ ਕੁਝ ਕਿਸਾਨ ਜਥੇਬੰਦੀਆਂ ਦੇਸ਼ ਭਰ ਦੇ ਕਿਸਾਨਾਂ ਲਈ ਕੁਝ ਲੈ ਕੇ ਮੁੜਨਗੀਆਂ, ਜਾਂ ਸਿਰਫ ਚੋਣਾਂ ਤੋਂ ਪਹਿਲਾਂ ਇੱਕ ਸ਼ਕਤੀ ਪ੍ਰਦਰਸ਼ਨ। ਬਿਲਕੁਲ ਜੀ, ਬਿਲਕੁਲ। ਤੇ ਉਧਰ ਗੱਲ ਕਰੀਏ ਹਰਿਆਣੇ ਦੀ ਰਾਜਨੀਤੀ ਦੀ, ਕੋਈ ਸ਼ਰਮਾ ਜੀ ਕਹਿੰਦੇ ਖੱਟਰ ਦੀ ਭੂਮਿਕਾ ਬਦਲਤੀ ਤੇ ਉਧਰੋਂ ਹੰਸਰਾਜ ਨੂੰ ਭਾਜਪਾ ਨੇ ਦਿੱਲੀ ਤੋਂ ਤੋਰਤਾ ਜੀ। ਪ੍ਰਵੀਨ ਜੀ, ਆਪਾਂ ਕੱਲ ਹੀ ਜਦੋਂ ਮਤਲਬ ਇਸ ਪਹਿਲੂ ਤੇ ਚਰਚਾ ਕਰ ਰਹੇ ਸੀਗੇ ਕਿ ਮਨੋਹਰ ਲਾਲ ਖੱਟਰ ਹੋਰਾਂ ਨੂੰ ਜੀ ਹਟਾ ਦਿੱਤਾ ਗਿਆ, ਉਹਦੀ ਥਾਂ ਤੇ ਸੈਣੀ ਨੂੰ ਲਿਆਂਦਾ ਗਿਆ, ਤਦ ਹੀ ਆਪਾਂ ਗੱਲ ਕਰ ਰਹੇ ਸੀ ਕਿ ਦੋਵਾਂ ਦੀ ਭੂਮਿਕਾ ਬਿਲਕੁਲ ਪਲਟ ਸਕਦੀ ਹੈ। ਦੋ ਇੱਕ ਦੂਏ ਦੇ ਰੋਲ ਚ ਆ ਸਕਦੇ ਨੇ ਕਿ ਨਾਇਬ ਸਿੰਘ ਸੈਣੀ ਤਾਂ ਮਨੋਹਰ ਲਾਲ ਖੱਟਰ ਦੀ ਭੂਮਿਕਾ ਚ ਆ ਗਏ, ਪਰ ਮਨੋਹਰ ਲਾਲ ਖੱਟਰ ਨਾਇਬ ਸਿੰਘ ਸੈਣੀ ਦੀ ਭੂਮਿਕਾ ਚ ਆ ਸਕਦੇ ਨੇ, ਕਿਉਂਕਿ ਨਾਇਬ ਸਿੰਘ ਸੈਣੀ ਇਸ ਮੌਕੇ ਮੈਂਬਰ ਪਾਰਲੀਮੈਂਟ ਨੇ ਤੇ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਛੱਡਣੀ ਪੈਣੀ ਹੈ। ਤੇ ਜਦੋਂ ਹੁਣ ਉਹ ਮੁੱਖ ਮੰਤਰੀ ਬਣ ਗਏ ਤੇ ਜਾਂ ਤਾਂ ਉਹ 6 ਮਹੀਨਿਆਂ ਦੇ ਵਿੱਚ MLA ਬਣਨਗੇ, ਜਾਂ ਉਹ 6 ਮਹੀਨਿਆਂ ਦੇ ਅੰਦਰ ਅੰਦਰ ਚੋਣਾਂ ਕਰਾਉਣਗੇ, ਜਾਂ ਉਹ ਅਸਤੀਫਾ ਦੇ ਕੇ 1 ਮਹੀਨੇ ਲਈ ਦੁਬਾਰਾ ਫਿਰ ਮੁੱਖ ਮੰਤਰੀ ਬਣਨਗੇ। ਉਹਨਾਂ ਕੋਲ ਤੇ 3 ਫਾਰਮੂਲੇ ਹੈਗੇ। ਪਰ ਮਨੋਹਰ ਲਾਲ ਖੱਟਰ, ਜਿਵੇਂ ਕਿਹਾ ਜਾਂਦਾ ਕਿ ਜੀ ਲਓ ਜੀ, ਜਿਵੇਂ ਪੰਜਾਬ 'ਚ ਕੈਪਟਨ ਨਾਲ ਹੋਇਆ, ਸਾਰਿਆਂ ਨੂੰ ਲੱਗਦਾ ਸੀ ਕਿ ਸ਼ਾਇਦ ਮਨੋਹਰ ਲਾਲ ਖੱਟਰ ਨਾਲ ਉਵੇਂ ਹੋ ਗਿਆ ਜੀ, ਉਹ ਨਾਰਾਜ਼ ਹੋ ਜਾਣਗੇ ਜੀ, ਪਰ ਉਹ ਸਹੁੰ ਚੁੱਕ ਸਮਾਗਮ ਦੇ ਵਿੱਚ ਨਾਲ ਰਹੇ, ਉਹ ਬਹੁਮਤ ਸਾਬਤ ਕਰਨ ਲੱਗੇ, ਨਾਲ ਰਹੇ, ਤੇ ਬਹੁਮਤ ਸਾਬਤ ਹੋਣ ਤੋਂ ਬਾਅਦ ਉਹਨਾਂ ਨੇ MLA-ਸ਼ਿਪ ਤੋਂ ਅਸਤੀਫਾ ਦਿੱਤਾ। ਤੇ ਉਸ ਅਸਤੀਫੇ ਤੋਂ ਬਾਅਦ ਵੀ ਕੁਝ ਧਿਰਾਂ, ਖਾਸ ਕਰ ਹਰਿਆਣਾ ਦੇ ਮੀਡੀਆ ਨਾਲ ਮੇਰੀ ਗੱਲਬਾਤ ਹੋ ਰਹੀ ਸੀ, ਕੁਝ ਪੱਤਰਕਾਰਾਂ ਨਾਲ, ਉਹ ਕਹਿ ਰਹੇ ਸੀ ਕਿ ਨਹੀਂ ਨਹੀਂ ਜੀ, ਇਹ ਤਾਂ ਹੁਣ ਨਾਇਬ ਸਿੰਘ ਸੈਣੀ ਲਈ ਥਾਂ ਵੀ ਤਾਂ ਛੱਡਣੀ ਹੈ, ਇਹ ਤਾਂ ਉੱਥੇ ਲਈ ਚੋਣ ਹੋਊਗੀ। ਮੈਂ ਕਿਹਾ ਚੋਣ ਹੋਊਗੀ, ਪਰ ਮਨੋਹਰ ਲਾਲ ਖੱਟਰ ਦੀ ਜਿਵੇਂ PM ਨੇ ਤਾਰੀਫ ਕੀਤੀ ਸੀ, ਇਹ ਅੱਧੀ ਸਕ੍ਰਿਪਟ ਨਹੀਂ ਲਿਖਦੀ ਭਾਜਪਾ। ਸਹੀ ਸੀ, ਬਿਲਕੁਲ। ਭਾਜਪਾ ਨੇ ਕੱਲੀ ਨਾਇਬ ਸਿੰਘ ਸੈਣੀ ਦੀ ਸਕ੍ਰਿਪਟ ਨਹੀਂ ਲਿਖੀ, ਉਹਨੇ ਮਨੋਹਰ ਲਾਲ ਖੱਟਰ ਦੀ ਸਕ੍ਰਿਪਟ ਵੀ ਨਾਲ ਲਿਖੀ ਹੈ, ਤੇ ਉਹ ਕਰਨਾਲ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਲੜ ਸਕਦੇ ਨੇ। ਅਜੇ ਇਹ ਮੇਰੀ ਪੱਤਰਕਾਰ ਨਾਲ ਗੱਲਬਾਤ ਹੋ ਹੀ ਰਹੀ ਸੀ, ਇੱਥੋਂ ਤੱਕ ਕਿ ਆਪਾਂ ਕੱਲ ਵੀ ਇਸ ਪ੍ਰੋਗਰਾਮ ਵਿੱਚ ਮੈਂ ਜ਼ਿਕਰ ਕੀਤਾ ਸੀ ਕਿ ਕਰਨਾਲ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਲੜ ਸਕਦੇ ਨੇ, ਉਹਨੂੰ ਟਿਕਟ ਮਿਲ ਸਕਦੀ ਹੈ, ਤੇ ਉਹਨਾਂ ਨੂੰ ਇਹ ਵੀ ਦਾਅਵਾ ਹੋਊਗਾ ਕਿ ਅਗਲੀ ਵਾਰ ਤੁਹਾਨੂੰ ਬਾਜ਼ਾਰ 'ਚ ਲੈ ਲਾਂਗੇ ਜੇ ਮੋਦੀ ਦੀ ਸਰਕਾਰ ਬਣ ਗਈ ਦੁਬਾਰਾ। ਤੇ ਉਸ ਤੋਂ ਬਾਅਦ ਕੱਲ ਸ਼ਾਮ ਨੂੰ ਇਹ ਦੂਜੀ ਸੂਚੀ ਆਉਂਦੀ ਹੈ ਭਾਜਪਾ ਦੀ, ਤੇ ਉਹਦੇ ਵਿੱਚ ਮਨੋਹਰ ਲਾਲ ਖੱਟਰ ਦਾ ਕਰਨਾਲ ਤੋਂ ਬਤੌਰ ਉਮੀਦਵਾਰ ਨਾਮ ਹੁੰਦਾ ਜੀ। ਸੋ ਇਸ ਲਈ ਭਾਜਪਾ ਆਪਣੀਆਂ ਗੋਟੀਆਂ ਪੂਰੀਆਂ ਫਿੱਟ ਕਰਕੇ ਚੱਲਦੀ ਹੈ। ਇਸ ਰਾਜਨੀਤਿਕ ਵਿਉਂਤਬੰਦੀ ਦੇ ਵਿੱਚ ਉਹ ਵਿਰੋਧੀਆਂ ਨੂੰ ਮਾਤ ਦੇ ਰਹੀ ਹੈ, ਤੇ ਉਹ ਅਜਿਹੀਆਂ ਰਾਜਨੀਤਿਕ ਚਾਲਾਂ ਚੱਲਣ 'ਚ ਕਾਮਯਾਬ ਹੁੰਦੀ ਹੈ ਜਿੱਤੇ ਬਾਰੇ ਅਜੇ ਵਿਰੋਧੀ ਧਿਰ ਸੋਚ ਰਹੇ ਹੁੰਦੇ। ਸੋ ਇਸ ਪਹਿਲੂ ਤੇ ਉਹ ਖੇਡ ਖੇਡਦੀ ਹੈ, ਤੇ ਉਹਦੇ ਵਿੱਚ ਅਗਲੇ ਕਾਮਯਾਬ ਨੇ, ਤੇ ਲੋਕਾਂ ਨੂੰ ਭਰਮਾਉਣ 'ਚ, ਡਰਾਉਣ 'ਚ, ਧਮਕਾਉਣ 'ਚ, ਖਰੀਦਣ 'ਚ, ਤੋੜਨ 'ਚ, ਵੇਚਣ 'ਚ, ਇਸ ਖੇਡਾਂ 'ਚੋਂ ਸਾਰੇ ਮਾਹਰ ਨੇ। ਸੋ ਉਸੇ ਦਾ ਨਤੀਜਾ ਕਿ ਇਹ ਹਰਿਆਣੇ ਵਾਲੀ ਖੇਡ ਆਪਾਂ ਜਿਹਦੀ ਗੱਲ ਕਰ ਰਹੇ ਹਾਂ, ਉਹ ਸਾਰਾ ਕੁਝ ਘਟਨਾਕ੍ਰਮ ਵਾਪਰਦਾ, ਤੇ ਭਾਜਪਾ 72 ਉਮੀਦਵਾਰਾਂ ਦੀ ਦੂਜੀ ਸੂਚੀ ਐਲਾਨਦੀ ਹੈ, ਤੇ ਉਹਦੇ ਵਿੱਚ ਹਰਿਆਣੇ ਤੋਂ ਵੀ 6 ਉਮੀਦਵਾਰ ਐਲਾਨੇ ਜਾਂਦੇ ਨੇ, ਜਿਨ੍ਹਾਂ ਚੋਂ 3 ਚਿਹਰੇ ਨਵੇਂ ਨੇ ਤੇ 3 ਚਿਹਰੇ ਪੁਰਾਣੇ ਨੇ। ਠੀਕ ਹੈ ਜੀ। ਬੇਸ਼ੱਕ ਇੱਕ ਚਿਹਰਾ ਤਾਂ ਇਸ ਲਈ ਹੈ ਕਿ ਉਹਨਾਂ ਦੇ ਪਤੀ ਦੀ ਦੇਹਾਂਤ ਹੋ ਜਾਂਦਾ ਬਤੌਰ ਮੈਂਬਰ ਪਾਰਲੀਮੈਂਟ ਹੁੰਦੇ ਆ ਕਟਾਰੀਆ ਸਾਹਿਬ ਦਾ, ਤੇ ਉਸ ਲਈ ਕਟਾਰੀਆ ਸਾਹਿਬ ਦੀ ਪਤਨੀ ਨੂੰ ਉੱਥੋਂ ਟਿਕਟ ਦਿੱਤੀ ਗਈ ਆ। ਸੋ ਇਸ ਲਈ ਉਸ ਹਵਾਲੇ ਨਾਲ ਤਾਂ ਉੱਥੇ ਠੀਕ ਕਹਿ ਕੇ ਅੰਬਾਲਾ ਤੋਂ ਹੁਣ ਉਹ ਕਟਾਰੀਆ ਹੋਰੀ ਚੋਣ ਲੜਨਗੇ, ਉਹਨਾਂ ਦੀ ਧਰਮ ਪਤਨੀ। ਪਰ ਮਨੋਹਰ ਲਾਲ ਖੱਟਰ ਇਹ ਨਵੇਂ ਉਮੀਦਵਾਰ ਨੇ ਕਰਨਾਲ ਤੋਂ, ਹੈ ਨਾ, ਇਹਦਾ ਮਤਲਬ ਉੱਥੋਂ ਵਾਲੇ ਪਹਿਲੇ MP ਦੀ ਟਿਕਟ ਕੱਟਤੀ, ਕਿਉਂਕਿ 10 ਦੀਆਂ 10 ਸੀਟਾਂ ਭਾਜਪਾ ਕੋਲੇ ਸੀਗੀਆਂ। ਇਸ ਤੋਂ ਬਾਅਦ ਫਿਰ ਅਸ਼ੋਕ ਤਵਰ ਕੁਝ ਮਹੀਨੇ ਪਹਿਲਾਂ ਹੀ ਕਾਂਗਰਸ ਚੋਂ, ਫਿਰ ਆਪ ਚੋਂ, ਫਿਰ ਭਾਜਪਾ 'ਚ, ਤੇ ਉਹਨਾਂ ਨੂੰ ਟਿਕਟ ਮਿਲ ਗਈ। ਸੋ ਉਹਨਾਂ ਨੂੰ ਬਕਾਇਦਾ ਤੌਰ ਤੇ ਸਿਰਸਾ ਤੋਂ ਟਿਕਟ ਦੇ ਦਿੱਤੀ ਗਈ ਹੈ, ਮਤਲਬ ਸਿਰਸਾ ਵਾਲੀ ਦੀ ਵੀ ਟਿਕਟ ਕੱਟ ਗਈ। ਸੋ 2 ਦੀ ਟਿਕਟ ਮੌਜੂਦਾ ਦੀ ਕੱਟਤੀ, ਤੇ ਬਾਕੀ ਥਾਵਾਂ ਤੋਂ ਰਾਵ ਇੰਦਰਜੀਤ ਨੂੰ ਗੁੜਗਾਉਂ ਤੋਂ ਦੁਬਾਰਾ ਦੇਤੀ ਆ, ਕ੍ਰਿਸ਼ਨਪਾਲ ਨੂੰ ਫਰੀਦਾਬਾਦ ਤੋਂ ਦੁਬਾਰਾ ਦੇਤੀ ਆ, ਧਰਮਵੀਰ ਨੂੰ ਭਵਾਨੀ ਮਹਿੰਦਰਗੜ੍ਹ ਤੋਂ ਦੁਬਾਰਾ ਦੇਤੀ ਆ। ਸੋ ਇਹ 2 ਤਾਂ ਮੰਤਰੀ ਹੋਣੇ, ਰਾਵ ਇੰਦਰਜੀਤ ਵੀ ਮੰਤਰੀ ਹੈਗਾ ਕੇਂਦਰੀ, ਕ੍ਰਿਸ਼ਨਪਾਲ ਵੀ ਮੰਤਰੀ ਹੈਗਾ। ਇਸੇ ਤਰ੍ਹਾਂ ਹਿਮਾਚਲ ਚੋਂ ਮੈਂ ਦੇਖ ਰਿਹਾ ਸੀ 2 ਟਿਕਟਾਂ ਦਿੱਤੀਆਂ, ਤੇ 2 ਪਹਿਲੇ MP ਰਹੇ ਨੇ। ਹਮੀਰਪੁਰ ਤੋਂ ਅਨੁਰਾਗ ਠਾਕਰ ਨੂੰ ਦੁਬਾਰਾ ਦਿੱਤੀਆਂ, 5ਵੀਂ ਵਾਰ ਮੈਂਬਰ ਪਾਰਲੀਮੈਂਟ ਦੀ ਚੋਣ ਲੜਨਗੇ ਉਹ, ਕਿਉਂਕਿ ਪਹਿਲੀ ਵਾਰ ਜਿਮਨੀ ਚੋਣ ਵੀ ਉੱਥੋਂ ਹੀ ਲੜ ਕੇ ਜਿੱਤੇ ਸੀਗੇ। ਸੋ ਇਸੇ ਤਰ੍ਹਾਂ ਸ਼ਿਮਲੇ ਤੋਂ ਕਸ਼ਪ ਨੂੰ ਦੂਜੀ ਵਾਰ ਟਿਕਟ ਦਿੱਤੀ ਗਈ ਹੈ। ਸੋ ਇਹ 72 ਉਮੀਦਵਾਰਾਂ ਦੀ ਜਿਹੜੀ ਦੂਜੀ ਸੂਚੀ ਆ ਪ੍ਰਵੀਨ ਜੀ, ਉਹਦੇ ਵਿੱਚ ਭਾਜਪਾ ਨੇ ਮੌਜੂਦਾ ਆਪਣੇ 30 MPਆਂ ਦੀ ਛੁੱਟੀ ਕਰਤੀ। ਅੱਛਾ।
ਤੇ ਜਦੋਂ ਪਹਿਲੀ 195 197 ਦੀ ਸੂਚੀ ਐਲਾਨੀ ਸੀ, ਉਹਦੇ ਵਿੱਚ ਵੀ ਉਹਨਾਂ ਨੇ ਬਕਾਇਦਾ ਤੌਰ ਦੇ ਉੱਤੇ 34 ਮੌਜੂਦਾ ਮੈਂਬਰ ਪਾਰਲੀਮੈਂਟਾਂ ਦੀ ਛੁੱਟੀ ਕਰਤੀ ਸੀ। ਸੋ ਇਹ ਭਾਜਪਾ ਇਸ ਨੀਤੀ ਨਾਲ ਖੇਡਦੀ ਹੈ ਕਿ ਲੋਕਾਂ ਦਾ ਰੋਸਾ ਵਿਅਕਤੀ ਵਿਸ਼ੇਸ਼ ਤੇ ਕਢਾ ਦਿਓ ਤੇ ਪਾਰਟੀ ਨੂੰ ਵੋਟ ਪਵਾ ਲਓ, ਉਹਨਾਂ ਨੂੰ ਕਹੋ ਲਓ ਜੀ ਬੰਦਾ ਬਦਲਤਾ। ਉਧਰ ਕਾਂਗਰਸ ਦਾ ਮੇਰੇ ਖਿਆਲ ਪੱਕਾ ਪੈਟਰਨ ਇਹੀ ਹੈ ਵੀ ਜਿਹੜਾ ਮੌਜੂਦਾ ਉਹਦੀ ਤਾਂ ਕੱਟੀ ਨਹੀਂ, ਜਿਹੜਾ ਮੌਜੂਦਾ ਉਹਨੂੰ, ਜਾਂ ਜਿਹੜਾ ਪਿਛਲੀ ਵਾਰ ਵੱਧ ਵੋਟਾਂ ਲੈ ਕੇ ਗਿਆ ਉਹਨੂੰ, ਉਹ ਇਸ ਪਹਿਲੂ ਤੇ ਕੰਮ ਕਰਦੇ, ਬਿਲਕੁਲ। ਹਾਂਜੀ, ਸੋ ਇੱਧਰ ਗਡਕਰੀ ਨੂੰ ਵੀ ਟਿਕਟ ਮਿਲ ਗਈ, ਗੋਇਲ ਸਾਹਿਬ ਨੂੰ ਵੀ, ਪਿਊਸ਼ ਗੋਇਲ ਜੀ ਨੂੰ ਵੀ ਟਿਕਟ ਮਿਲ ਗਈ, ਪਰ ਹੰਸਰਾਜ ਜੀ ਦੀ ਛੁੱਟੀ ਹੋ ਗਈ, ਉਹਨਾਂ ਦੇ ਫਰਕ ਉਤਰ। ਉਹ ਅੱਛਾ, ਬੇਸ਼ੱਕ ਗੌਤਮ ਗੰਭੀਰ ਨੇ ਪਹਿਲਾਂ ਕਹਿਤਾ ਸੀ ਕਿ ਮੈਂ ਦੁਬਾਰਾ ਚੋਣ ਨਹੀਂ ਲੜਨੀ ਹੈ। ਇਹ ਵੈਸੇ ਇੱਕ ਪੱਕਾ ਜਿਹਾ ਪੈਟਰਨ ਆਇਆ ਸੀ, ਜਿਨ੍ਹਾਂ ਨੂੰ ਟਿਕਟ ਨਹੀਂ ਮਿਲਣੀ ਉਹਨਾਂ ਨੇ ਪੱਕਿਆ ਜੀ ਉਹੋ ਜਿਹੇ ਟਵੀਟ ਹੋਏ ਜਿਹੇ ਪਾਈ ਸੀ, ਹੈ ਨਾ, ਲਗਭਗ ਸਾਰਿਆਂ ਨੇ ਕਿ ਮੈਂ ਹੁਣ ਇਸ ਸੇਵਾ ਤੋਂ ਮੁਕਤੀ ਚਾਹੁੰਦਾ। ਉਹ ਮੈਨੂੰ ਲੱਗਿਆ ਕਿ ਉਹ ਪੱਕੀ ਸਕ੍ਰਿਪਟ ਭਾਜਪਾ ਵੱਲੋਂ ਹੀ ਆਈ ਸੀ ਕਿ ਭਾਈ ਆ ਲਿਖੋ ਤੁਹਾਨੂੰ ਟਿਕਟ ਨਹੀਂ ਦੇਣੀ। ਚਲੋ ਠੀਕ ਹੈ, ਪਰ ਉਹ 2 ਸੀਟਾਂ ਜਿਹੜੀਆਂ ਮਤਲਬ ਗੌਤਮ ਗੰਭੀਰ ਵਾਲੀਆਂ ਤੇ ਹੰਸਰਾਜ ਸੀ, ਉੱਥੇ ਵੀ ਨਵੇਂ ਉਮੀਦਵਾਰ ਆ ਗਏ। ਸੋ ਹੰਸਰਾਜ ਹੰਸ ਨੂੰ ਦਿੱਲੀ ਤੋਂ ਤੋਰ ਦਿੱਤਾ ਗਿਆ। ਹਾਂ, ਬਸ਼ਰਤੇ ਉਹਨਾਂ ਨੂੰ ਘਰੇ ਤੋਰਿਆ ਕਿ ਪੰਜਾਬ ਲਈ ਤੋਰਿਆ, ਇਹ ਜਦੋਂ ਪੰਜਾਬ ਵਾਲੀ ਸੂਚੀ ਆਊਗੀ ਫਿਰ ਪਤਾ ਲੱਗੂਗਾ ਕਿ ਜੇ ਤਾਂ ਘਰ ਨੂੰ ਤੋਰਿਆ ਫਿਰ ਤਾਂ ਪੱਕੀ ਛੁੱਟੀ ਹੈ। ਜੇ ਉਹਨਾਂ ਨੂੰ ਇਹ ਹੈ ਕਿ ਜਲੰਧਰ ਤੋਂ ਦਾਅਵੇਦਾਰ ਅਜੇ ਵੀ ਗਿਣੇ ਜਾ ਰਹੇ ਨੇ ਕਿ ਜਲੰਧਰ ਤੋਂ ਉਹਨਾਂ ਨੂੰ ਸ਼ਾਇਦ ਭਾਜਪਾ ਟਿਕਟ ਦੇ ਦੇਵੇ, ਹੈ ਨਾ, ਪਰ ਹੰਸਰਾਜ ਹੰਸ ਦੀ ਜੇਕਰ ਸੁਣੀਏ ਤਾਂ ਉਹ ਕਹਿੰਦੇ ਇੱਕ ਵਾਰ ਗੋਲ ਕਰਨਾ ਸੀ, ਆਪਾਂ ਕਰ ਲਿਆ, ਉਹਦੇ ਲਈ ਕਿੰਨੀਆਂ ਪਾਰਟੀਆਂ ਬਦਲੀਆਂ, ਕਿੰਨੀ ਥਾਵਾਂ ਤੋਂ ਸਟੇਜ ਤੋਂ ਛਾਲਾਂ ਵੀ ਮਾਰੀਆਂ, ਤੋਂ ਆਖਰ ਹੰਸਰਾਜ ਦਿੱਲੀ ਜਾ ਕੇ ਇੱਕ ਵਾਰ ਅਹੁਦੇਦਾਰ ਬਣ ਗਏ ਤੇ ਮੈਂਬਰ ਪਾਰਲੀਮੈਂਟ ਰਹਿ ਲਏ 5 ਸਾਲ। ਸੋ ਹੁਣ ਜੇ ਉਹਨੂੰ ਟਿਕਟ ਨਾ ਵੀ ਮਿਲੀ ਕਹਿੰਦੇ ਤਾਂ ਵੀ ਤਸੱਲੀ ਹੈ, ਪਰ ਪਤਾ ਨਹੀਂ ਜੇ ਸਵਾਦ ਪੈ ਜਾਵੇ ਕੱਲ ਨੂੰ ਕੁਰਸੀ ਕਿਸੇ ਹੋਰ ਪਾਸੇ ਵੀ ਲੈ ਜਾ ਸਕਦੀ ਹੈ। ਸੋ ਇਸ ਲਈ ਪਤਾ ਨਹੀਂ, ਪਰ ਫਿਲਹਾਲ ਹੰਸਰਾਜ ਨੂੰ ਦਿੱਲੀ ਤੋਂ ਤੋਰ ਦਿੱਤਾ ਗਿਆ ਜੀ। ਇੱਧਰ ਨਾਇਬ ਸਿੰਘ ਸੈਣੀ ਨੇ ਆਪਣਾ ਬਹੁਮਤ ਸਾਬਤ ਕਰਤਾ, ਠੀਕ ਹੈ, ਤੇ ਉਹ ਤੋਂ ਬਾਅਦ ਮਤਲਬ ਉਹਨਾਂ ਨੇ ਜਿਹੜੇ 5 ਉਹ ਸੀਗੇ MLA ਜਜਪਾ ਵਾਲੇ, ਉਹ ਇੱਕ ਵਾਰ ਵਿਪ ਜਾਰੀ ਹੋਣ ਦੇ ਬਾਵਜੂਦ ਵੀ ਆ ਗਏ ਸੀ। 10 MLA ਨੇ ਜਜਪਾ ਕੋਲੇ, ਉਹਨਾਂ ਚੋਂ 10 ਚੋਂ 5 ਤਾਂ ਵਿਧਾਨ ਸਭਾ ਚ ਵੀ ਪਹੁੰਚ ਗਏ ਸੀ, 4 ਤਾਂ ਸਹੁੰ ਚੁੱਕ ਸਮਾਗਮ ਚ ਵੀ ਹਾਜ਼ਰ ਸੀ, ਪਰ ਉਹ ਫਿਰ ਪਹਿਲਾਂ ਹੀ ਬਾਹਰ ਚਲੇ ਗਏ, ਮਤਲਬ ਵੋਟ ਤੋਂ ਪਹਿਲਾਂ ਹੀ। ਸੋ ਇਸ ਲਈ ਕੁੱਲ ਮਿਲਾ ਕੇ ਆਜ਼ਾਦ ਦੇ ਸਹਾਰੇ ਨਾਇਬ ਸਿੰਘ ਸੈਣੀ ਕੋਲ ਬਹੁਮਤ ਹੈਗਾ ਤੇ ਉਹਨਾਂ ਨੇ ਬਹੁਮਤ ਸਾਬਤ ਕਰਤਾ ਤੇ ਉਹ ਹੁਣ ਮੁੱਖ ਮੰਤਰੀ ਨੇ ਤੇ ਉਹਨਾਂ ਨੇ ਚੋਣ ਲੜਨੀ ਆ ਤਾਂ ਕਰਨਾਲ ਦੀ ਸੀਟ ਵੀ ਖਾਲੀ ਆ ਉਹਨਾਂ ਲਈ, ਜਿੱਥੋਂ ਅਸਤੀਫਾ ਦਿੱਤਾ ਹੈ ਖੱਟਰ ਹੋਰਾਂ ਨੇ, ਨਹੀਂ ਲੜਨੀ ਹੋਊਗੀ ਤਾਂ ਫਿਰ ਉਹ ਇਸੇ ਫਾਰਮੂਲੇ ਤੇ ਕਿ ਚੋਣਾਂ ਸਮੇਂ ਤੋਂ 1 ਮਹੀਨਾ ਪਹਿਲਾਂ ਕਰਾਉਣੀਆਂ ਪੈ ਸਕਦੀਆਂ ਨੇ। ਜੀ, ਪਹਿਲਾਂ ਇਹ ਵੀ ਚਰਚਾ ਛਿੜੀ ਸੀ ਨਾ ਸ਼ਰਮਾ ਜੀ ਕਿ ਸ਼ਾਇਦ ਨਾਲ ਹੀ ਹੋ ਸਕਦੀਆਂ ਨੇ 2024 ਦੀਆਂ ਚੋਣਾਂ ਦੇ ਨਾਲ ਹੀ। ਬਿਲਕੁਲ, ਉਹ ਉਸ ਸਮੇਂ ਤੱਕ ਸੀ ਜੇਕਰ ਇਹ ਸਹੁੰ ਨਾ ਚੁੱਕਦੇ, ਜੀ, ਫਿਰ ਇਹ ਸੀਗਾ ਕਿ ਉਹ ਉੱਥੇ ਹੀ ਮਨੋਹਰ ਖੱਟਰ ਅਸਤੀਫਾ ਦਿੰਦੇ ਤੇ ਭੰਗ ਕਰ ਦਿੰਦੇ ਕਿ ਕਹਿੰਦੇ ਜੀ ਕਿ ਅਸੀਂ ਚੋਣਾਂ 'ਚ ਜਾ ਰਹੇ ਹਾਂ, ਸਾਡੇ ਕੋਲ ਗਿਣਤੀ ਪੂਰੀ ਨਹੀਂ ਹੈ, ਫਿਰ ਤਾਂ ਇਹ ਕਹਿ ਕੇ ਚੋਣਾਂ 'ਚ ਜਾ ਸਕਦੇ ਸੀ ਨਾ। ਸੋ ਪਰ ਫਿਰ ਅਪੀਲ ਕਰ ਸਕਦੀ ਸੀ ਕਾਂਗਰਸ ਕਿ ਲਓ ਜੀ ਅਸੀਂ ਜੋੜ ਤੋੜ ਕਰਕੇ ਇੱਕ ਵਾਰ ਬਹੁਮਤ ਸਾਬਤ ਕਰਨ ਦੀ ਕੋਸ਼ਿਸ਼ ਕਰਦੇ, ਪਰ ਉਹਨਾਂ ਨੂੰ ਪਤਾ ਸੀ ਸਾਡੇ ਕੋਲ ਤਾਂ ਹੈ ਨਹੀਂ ਗਿਣਤੀ ਪੂਰੀ। ਸੋ ਉਹਦੇ ਵਿੱਚ ਫਿਰ ਚੋਣਾਂ 'ਚ ਜਾਂਦੇ, ਫਿਰ ਲੋਕ ਸਭਾ ਦੇ ਨਾਲ ਚੋਣਾਂ ਹੋਣੀਆਂ ਸੀ। ਪਰ ਹੁਣ ਇਹ ਭਾਜਪਾ ਨੇ ਮੇਰਾ ਖਿਆਲ ਹੈ ਦੂਜੀ ਨੀਤੀ ਖੇਲੀ ਹੈ ਕਿ ਪਹਿਲਾਂ ਲੋਕ ਸਭਾ ਦੇ ਹਵਾਲੇ ਨਾਲ ਖੇਡੋ ਤੇ ਫਿਰ ਉਹ ਤੋਂ ਬਾਅਦ ਦੇਖਾਂਗੇ। ਤੇ ਸ਼ਰਮਾ ਜੀ, ਤੁਸੀਂ ਗੱਲ ਕੀਤੀ ਸੀ ਹੰਸਰਾਜ ਹੰਸ ਦੀ, ਇਹ ਤਾਂ ਬਿਲਕੁਲ ਰਾਜਨੀਤੀ ਨੂੰ ਦੋਜ਼ਖ ਦੱਸਦੇ ਹੁੰਦੇ ਸੀ, ਦੋਜ਼ਖ ਕਿ ਇਹ ਦੋਜ਼ਖ ਹੈ, ਮੈਂ ਤਾਂ ਕਿੱਧਰ, ਤੇ ਗੋਲ ਕਰਨ ਵਾਲੀ ਗੱਲ ਆ, ਉਹਨਾਂ ਨੇ ਕਿਹਾ ਸੀ ਇੱਕ ਵਾਰੀ ਗੋਲ ਕਰਨਾ। ਹੁਣ ਇਹ ਥੋੜ੍ਹਾ ਕਿਹਾ ਸੀ ਵੀ ਭਾਜਪਾ ਵੱਲੋਂ ਜਾਂ ਫਲਾਨੀ ਪਾਰਟੀ ਵੱਲੋਂ, ਇੱਕ ਵਾਰੀ ਤਾਂ ਉਹ ਕਹਿ ਸਕਦੇ ਦਿੱਲੀੋਂ ਵੀ ਕਿਹਾ ਸੀ ਮੈਂ ਤਾਂ ਕਿ ਦਿੱਲੀੋਂ ਕਰਨਾ, ਹਨਾ, ਜਿਵੇਂ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਕਹਿੰਦੇ 2018, ਹਾਂਜੀ, ਕਹਿੰਦਾ ਮੇਰੀ ਅਖੀਰਲੀ ਪਾਰੀ ਹੈ ਬਸ ਹੁਣ ਨਹੀਂ, ਤੇ ਜਦੋਂ ਸਰਕਾਰ ਬਣ ਗਈ ਫਿਰ ਸਾਲ ਕੁ ਬਾਅਦ ਹੀ ਕਹਿੰਦੇ ਨਹੀਂ ਮੈਂ ਕਦੋਂ ਕਿਹਾ ਵੀ ਮੇਰੀ ਅਖੀਰਲੀ ਹੈ, ਮੈਂ ਤਾਂ ਕਹਿੰਦੇ ਜਿੰਨਾ ਚਿਰ ਬਾਦਲ ਸਾਹਿਬ ਵੀ ਕਿੰਨੀ ਵਾਰੀ ਕਹਿ ਕੇ ਲੜਿਆ, ਹਾਂਜੀ, ਬਾਦਲ ਸਾਹਿਬ ਬਹੁਤ ਵਾਰੀ ਕਹਿ ਕੇ ਲੜਿਆ। ਬਿਲਕੁਲ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਆ ਸ਼ਰਮਾ ਜੀ, ਗੱਲ ਕਰੀਏ ਚੋਣ ਬੌਂਡ ਦੀ। ਆਪਾਂ ਲਗਾਤਾਰ ਕਈ ਦਿਨਾਂ ਤੋਂ ਚਰਚਾ ਕਰ ਰਹੇ ਹਾਂ। ਮੇਰੇ ਖਿਆਲ ਦੇ ਵਿੱਚ ਚੋਣ ਬੌਂਡ ਬਾਰੇ ਜਿੰਨੀ ਚਰਚਾ ਪਹਿਲਾਂ ਹੋਣੀ ਚਾਹੀਦੀ ਸੀ ਜਦੋਂ ਇਹ ਲਿਆਂਦੇ ਗਏ ਸੀ, ਉਦੋਂ ਹੋ ਨਹੀਂ ਸਕੀ, ਔਰ ਪੰਜਾਬੀ ਮੀਡੀਆ ਦੇ ਵਿੱਚ ਇੱਕ ਤਬਕੇ ਨੂੰ ਛੱਡ ਕੇ ਹੋਰ ਕਿਸੇ ਥਾਂ ਇਸ ਦੀ ਖਾਸ ਚਰਚਾ ਉਦੋਂ ਉਹਨਾਂ ਸਮਿਆਂ ਦੇ ਵਿੱਚ ਆਪਾਂ ਨਹੀਂ ਕਿਤੇ ਸੁਣੀ ਦੇਖੀ, ਪਰ ਹੁਣ ਖਾਸੀ ਚਰਚਾ ਹੋਈ ਹੈ ਸੁਪਰੀਮ ਕੋਰਟ ਦੀਆਂ ਤਰੀਕਾਂ ਦੇ ਹਵਾਲੇ ਦੇ ਨਾਲ। ਚੋਣ ਕਮਿਸ਼ਨ ਕਹਿੰਦਾ ਕਿ ਵੋਟਰਾਂ ਨੂੰ ਹੁਣ ਸਭ ਕੁਝ ਜਾਣਨ ਦਾ ਹੱਕ ਹੈ। ਮੇਰੇ ਖਿਆਲ 'ਚ ਜੇ ਅਸੀਂ 4-5 ਸਾਲ ਪਿੱਛੇ ਚਲੇ ਜਾਈਏ ਤਾਂ ਹੱਕ ਤਾਂ ਉਦੋਂ ਵੀ ਸੀਗਾ। ਪ੍ਰਵੀਨ ਜੀ, ਇਹ ਉਨੀ ਕੁ ਬੋਲੀ ਬੋਲਦੇ ਆ ਜਿੰਨਾ ਕੁ ਇਹਨਾਂ ਨੂੰ ਉੱਪਰੋਂ ਮਨਜ਼ੂਰੀ ਹੁੰਦੀ ਹੈ ਕਿ ਇੰਨਾ ਕੁ ਮੂੰਹ ਖੋਲਣਾ, ਜੀ ਜੀ, ਤੇ ਜਾਂ ਜੇ ਹੁਣ ਬੋਲਣਾ ਇਸ ਲਈ ਮਜਬੂਰੀ ਹੈ ਕਿ ਹੁਣ ਸੁਪਰੀਮ ਕੋਰਟ ਦਾ ਡੰਡਾ ਸਿਰ ਤੇ, ਨਹੀਂ ਇਹ ਵੀ ਨਾ ਕਹਿਣਾ, ਕਿਉਂਕਿ ਜਿਹੜਾ SBI ਰਾਤੋਂ ਰਾਤ ਜਾਣਕਾਰੀ ਉਪਲਬਧ ਕਰਾ ਗਿਆ, ਤੇ ਜਿਹੜਾ ਕਹਿੰਦਾ ਸੀ ਸਾਨਨੀਗਾ ਜੀ ਡਾਟਾ ਬਹੁਤ ਵੱਡਾ ਹੈ, 30 ਜੂਨ ਤੱਕ ਦਾ ਸਮਾਂ ਦੇ ਦਿਓ, ਤੇ ਫਿਰ ਉਹ ਰਾਤੋਂ ਰਾਤ ਸਾਰੀ ਜਾਣਕਾਰੀ ਉਪਲਬਧ ਵੀ ਹੋ ਗਈ ਨਾ, ਮਤਲਬ ਤਿਆਰ ਤਾਂ ਸਾਰਾ ਕੁਝ ਸੀ, ਤੁਸੀਂ ਦੇਣਾ ਨਹੀਂ ਚਾਹੁੰਦੇ, ਤੁਹਾਡੀ ਡਾਟਾ ਉਪਲਬਧ ਕਰਾਉਣ ਦੀ ਇੱਛਾ ਨਹੀਂ ਸੀ।
ਸੋ SBI ਨੇ ਹੁਣ ਜਾਣਕਾਰੀ ਉਪਲਬਧ ਕਰਾਈ ਹੈ ਜਿਹੜੀ, ਉਹਦੇ ਹਵਾਲੇ ਨਾਲ ਕਹਿੰਦੇ 1 ਅਪ੍ਰੈਲ 2019 ਤੋਂ ਲੈ ਕੇ 15 ਫਰਵਰੀ 2024 ਤੱਕ 19 ਤੋਂ 2024 ਤੱਕ 22,217 ਬੌਂਡ ਵਿਕੇ ਨੇ ਜੀ। ਠੀਕ ਹੈ ਜੀ। ਪਰ ਇਹ ਬੌਂਡ ਦੇ ਰਾਹੀਂ ਰਾਸ਼ੀ ਕਿੰਨੀ ਆਈ ਹੈ ਇਹ ਅਜੇ ਸਾਹਮਣੇ ਨਹੀਂ ਆਈ। ਅਜੇ ਤਾਂ ਇਹੀ ਦੱਸਿਆ ਕਿ 22,217 ਬੌਂਡ SBI ਕੋਲੋਂ ਵਿਕੇ। ਠੀਕ ਹੈ ਜੀ। ਜਿਹਦੇ ਵਿੱਚੋਂ 22,030 ਬੌਂਡ ਰਾਜਨੀਤਿਕ ਪਾਰਟੀਆਂ ਨੇ ਬਣਾ ਲਏ। ਮਤਲਬ ਉਹ ਬੌਂਡ ਦੇ ਰਾਹੀਂ ਕਿਹਦੇ ਕੋਲੋਂ ਪੈਸਾ ਲਿਆ ਇਹ ਅਜੇ ਸਾਰੇ ਖੁਲਾਸੇ ਹੋਣੇ ਬਾਕੀ ਨੇ, ਪਰ ਉਹ SBI ਤੋਂ ਬੌਂਡ ਖਰੀਦ ਕੇ ਰਾਜਨੀਤਿਕ ਪਾਰਟੀਆਂ ਨੂੰ ਭੇਟ ਕੀਤੇ ਗਏ ਤੇ ਉਹ ਭੇਟ ਕੀਤੇ ਬੌਂਡ ਦੇ ਵਿੱਚ ਕਿੰਨਾ ਕਿੰਨਾ ਪੈਸਾ ਹੈ ਇਹ ਜਾਣਕਾਰੀ ਜਨਤਕ ਹੋਣੀ ਹੈ। ਪਰ 22,217 ਦੇ ਵਿੱਚੋਂ 22,030 ਬੌਂਡ ਰਾਜਨੀਤਿਕ ਪਾਰਟੀਆਂ ਨੇ ਕੈਸ਼ ਕਰਾ ਲਏ ਤੇ ਪਿੱਛੇ ਬਚੇ 187 ਬੌਂਡ ਉਹ ਜਦੋਂ ਨਹੀਂ ਬਣਾਏ ਗਏ ਤਾਂ ਹੁਣ ਉਹ ਕਹਿੰਦੇ ਜੀ ਉਹ ਅਸੀਂ PM ਰਾਹਤ ਕੋਸ਼ ਚ ਜਮ੍ਹਾਂ ਕਰਾ ਦਾਂਗੇ। ਠੀਕ ਹੈ ਜੀ। ਮਤਲਬ ਟੋਟਲ ਬੌਂਡ ਕਲੀਅਰ ਨੇ ਕਿ ਜਿੰਨੇ ਵਿਕੇ ਉਹਨੇ ਰਿਕਾਰਡ ਚ ਚੜ ਗਏ। ਹੁਣ ਇਸ ਹਵਾਲੇ ਨਾਲ ਜਿਹੜੀ ਜਾਣਕਾਰੀ ਹੈ, ਹੁਣ ਗੇਂਦ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਗੇਂਦ ਹੁਣ ਚੋਣ ਕਮਿਸ਼ਨ ਦੇ ਪਾਲੇ ਚ ਆ ਗਈ ਹੈ। ਚੋਣ ਕਮਿਸ਼ਨ ਕੋਲ ਹਦਾਇਤ ਹੈ 15 ਤਰੀਕ ਦੀ ਤੇ 15 ਤਰੀਕ ਭਲਕੇ ਨੂੰ ਹੋ ਜਾਣੀ ਹੈ। ਸੋ ਅੱਜ 14 ਤਰੀਕ ਹੈ ਕਿ ਕੱਲ ਸ਼ਾਮ ਤੱਕ ਇਹਨਾਂ ਨੂੰ ਆਪਣੀ ਵੈਬਸਾਈਟ ਤੇ ਇਹ ਜਾਣਕਾਰੀ ਉਪਲਬਧ ਕਰਾਉਣੀ ਪੈਣੀ ਹੈ। ਉਹਦੇ ਵਿੱਚ ਬਕਾਇਦਾ ਤੌਰ ਤੇ ਹਦਾਇਤ ਹੈ ਕਿ ਬੌਂਡ ਖਰੀਦ ਦੀ ਤਰੀਕ ਕੀ ਹੈ, ਖਰੀਦਦਾਰ ਦਾ ਨਾਮ ਕੀ ਹੈ, ਉਸ ਨੂੰ ਜਿਹਨੇ ਕੈਸ਼ ਕਰਾਇਆ ਉਹ ਵਿਅਕਤੀ ਦਾ ਨਾਮ ਕੀ ਹੈ ਜਾਂ ਪਾਰਟੀ ਦਾ ਨਾਮ ਕੀ ਹੈ, ਬੌਂਡ ਦੀ ਵੈਲਿਊ ਕਿੰਨੀ ਹੈ ਨਾ, ਬੌਂਡ ਦਾ ਪਾਸਵਰਡ ਤੇ ਡਿਜੀਟਲ ਫਾਰਮ ਉਹ ਵੀ ਨਾਲ ਉਪਲਬਧ ਕਰਾਏ ਨੇ SBI ਨੇ। ਸੋ ਇਹ ਸਾਰੀ ਜਾਣਕਾਰੀ ਉਸ ਰਿਕਾਰਡ 'ਚ ਤੇ ਇਹਦੇ ਵਿੱਚੋਂ ਘੱਟੋ ਘੱਟ ਜੇ ਪਾਸਵਰਡ ਜਾਂ ਫਾਰਮ ਜੇ ਉਪਲਬਧ ਨਾ ਵੀ ਕਰਾਉਣਾ ਹੋਵੇ ਤਾਂ ਵੀ ਜਾਰੀ ਹੋਣ ਦੀ ਤਰੀਕ, ਖਰੀਦ ਦੀ ਤਰੀਕ, ਖਰੀਦਦਾਰ ਦਾ ਨਾਮ, ਉਸ ਨੂੰ ਕੈਸ਼ ਕਰਾਉਣ ਵਾਲੇ ਦਾ ਨਾਮ ਤੇ ਉਹਦੇ ਵਿੱਚ ਕੈਸ਼ ਕਿੰਨਾ, ਇਹ ਸਾਰੀ ਜਾਣਕਾਰੀ ਹੁਣ ਚੋਣ ਕਮਿਸ਼ਨ ਨੂੰ ਆਪਣੀ ਵੈਬਸਾਈਟ ਤੇ 15 ਤਰੀਕ ਤੱਕ ਉਪਲਬਧ ਕਰਾਉਣੀ ਪੈਣੀ ਹੈ। ਤੇ ਮੈਂ ਦੇਖ ਰਿਹਾ ਸੀ ਚੋਣ ਕਮਿਸ਼ਨ ਦੇ ਜਿਹੜੇ ਹੁਣ ਕੰਮਕਾਰ ਦੇਖ ਰਹੇ ਨੇ ਰਾਜੀਵ ਕੁਮਾਰ ਹੋਰੀ, ਉਹ ਕਹਿ ਰਹੇ ਸੀਗੇ ਜੀ ਕਿ ਇਹ ਲੋਕਾਂ ਨੂੰ ਹੱਕ ਬਣਦਾ ਹੈ ਕਿ ਉਹਨਾਂ ਨੂੰ ਇਹ ਜਾਣਕਾਰੀ ਹਾਸਲ ਹੋਵੇ, ਉਹ ਸਾਰੀ ਜਾਣਕਾਰੀਆਂ ਹਾਸਲ ਕਰਦੇ। ਬਿਲਕੁਲ ਜਿਵੇਂ ਤੁਸੀਂ ਕਹਿ ਰਹੇ ਸੀਗੇ ਕਿ ਇਹ ਜਾਣਕਾਰੀ ਤਾਂ ਫਿਰ 2019 ਚ ਵੀ ਹੱਕ ਸੀ ਸਾਡਾ ਤਾਂ, ਪਰ ਉਸ ਸਮੇਂ ਵੀ ਪ੍ਰਵੀਨ ਜੀ ਚੁਣਿੰਦਾ ਮੀਡੀਆ ਨੇ ਸਵਾਲ ਖੜੇ ਕੀਤੇ ਨੇ ਜਦੋਂ 2018 ਤੋਂ ਬਾਅਦ ਇਹ ਬੌਂਡ ਹੋਂਦ ਚ ਆਏ ਨੇ ਤੇ ਉਸ ਸਮੇਂ ਵੀ ਚੁਣਿੰਦਾ, ਚਾਹੇ ਉਹ ਰਾਸ਼ਟਰੀ ਚੁਣਿੰਦਾ ਮੀਡੀਆ ਸੀ 1-2 ਚੈਨਲ, ਚਾਹੇ ਉਹ ਖੇਤਰੀ ਵੱਖ-ਵੱਖ ਅਦਾਰੇ ਸੀਗੇ, ਤੇ ਅੱਜ ਵੀ ਇਸ ਮਸਲੇ ਤੇ ਚਰਚਾ ਵੀ ਬਹੁਤ ਚੁਣਿੰਦਾ ਮੀਡੀਆ ਹੀ ਕਰ ਰਹੇ ਨੇ ਅਜੇ। ਬਾਕੀ ਤਾਂ ਇਸ ਮਸਲੇ ਨੂੰ ਉਹ ਤਾਂ ਸਿਰਫ ਖੱਟਰ ਹਰਿਆਣਾ ਐਸੇ ਵੈਸੇ ਬਸ ਉਹ ਇਸੇ ਗੱਲ ਤੇ ਫਸੇ ਨੇ, ਨਾ ਉਹ ਇਸ ਪਹਿਲੂ ਤੇ ਗੱਲ ਕਰਨਾ ਚਾਹੁੰਦੇ ਨੇ, ਨਾ ਉਹ CA ਤੇ ਗੱਲ ਕਰਨਾ ਚਾਹੁੰਦੇ। ਬਿਲਕੁਲ ਸਹੀ। ਉਹ ਇਹਨਾਂ ਗੱਲਾਂ ਨੂੰ ਲੁਕੋ ਕੇ ਰੱਖਣਾ ਚਾਹੁੰਦੇ ਨੇ। ਸੋ ਇਹ ਪਹਿਲੂ ਆਪਣੇ ਆਪ ਸਮਝਣ ਦੀ ਲੋੜ ਹੈ। ਇੱਥੋਂ ਤੱਕ ਕਿ ਚੋਣ ਕਮਿਸ਼ਨ ਦਾ ਮੁਖੀ ਛੱਡ ਕੇ ਗਿਆ, ਉਹਦੀ ਖਬਰ ਤੇ ਉੱਤੇ ਚਰਚਾ ਨਹੀਂ ਕੀਤੀ ਇਹਨਾਂ ਚੈਨਲਾਂ ਨੇ ਕਿਸੇ ਨੇ ਕਿ ਹਾਂ ਐਨ ਚੋਣਾਂ ਤੋਂ ਪਹਿਲਾਂ ਉਹਦਾ ਛੱਡਣ ਦੇ ਕੀ ਰਾਜਨੀਤਿਕ ਮਾਇਨੇ ਨੇ, ਉਹਦਾ ਕੀ ਮਸਲਾ ਹੈ। ਸੋ ਇਸ ਪਹਿਲੂ ਤੇ ਇਹਦਾ ਮਤਲਬ ਸਰਕਾਰਾਂ ਕਿਵੇਂ ਦਬਾਉਂਦੀਆਂ ਨੇ, ਚਾਹੇ ਉਹ ਸੂਬਾਈ ਸਰਕਾਰਾਂ ਹੋਣ ਤੇ ਚਾਹੇ ਉਹ ਕੇਂਦਰੀ ਸਰਕਾਰਾਂ ਹੋਣ, ਇਹ ਉਸ ਦੇ ਵਿੱਚੋਂ ਵੀ ਇੱਕ ਝਲਕ ਕੇ ਮਿਲਦੀ ਆ। ਪਰ ਇਹ ਜੇ ਸੁਪਰੀਮ ਕੋਰਟ ਦੀ ਸਖਤ ਹਦਾਇਤ ਨਾ ਹੁੰਦੀ, ਨਾ SBI ਨੇ ਜਾਣਕਾਰੀ ਉਪਲਬਧ ਕਰਾਉਣੀ ਸੀ, ਨਾ ਚੋਣ ਕਮਿਸ਼ਨ ਨੂੰ ਇਹ ਜਾਣਕਾਰੀ ਜਨਤਕ ਕਰਨੀ ਸੀ, ਫਿਰ ਉਹਨੇ ਲੁਕੋ ਕੇ ਰੱਖਣੀ ਹੈ ਸਾਰੀ ਜੀ। ਤੇ ਆਪਾਂ ਗੱਲ ਕਰੀਏ ਲੈਂਦੇ ਪੰਜਾਬ ਦੇ ਸਕੂਲਾਂ ਦੀ, ਸ਼ਰਮਾ ਜੀ, ਹੁਣ ਇਹਨਾਂ ਸਕੂਲਾਂ ਦੇ ਵਿੱਚ ਪੰਜਾਬੀ ਮਾਂ ਬੋਲੀ ਪੜ੍ਹਾਈ ਜਾਵੇਗੀ? ਹਾਂ ਪ੍ਰਵੀਨ ਜੀ, ਇਹ ਮਸਲਾ ਪੰਜਾਬ 'ਚ ਵੀ ਹੈਗਾ, ਲਹਿੰਦੇ 'ਚ ਤਾਂ ਹੈਗਾ ਹੀ ਹੈਗਾ, ਚੜ੍ਹਦੇ 'ਚ ਵੀ ਹੈਗਾ, ਬਿਲਕੁਲ। ਔਰ ਭਾਰਤ ਦੇ ਉਹਨਾਂ ਥਾਵਾਂ ਤੇ ਵੀ ਹੈਗਾ ਜਿੱਥੇ ਪੰਜਾਬੀ ਦੂਜੀ ਭਾਸ਼ਾ ਤੇ ਜਿਹੜੇ ਜਵਾਕ ਲੈਣਾ ਚਾਹੁੰਦੇ ਨੇ ਉਹਨਾਂ ਨੂੰ ਵੀ ਪੰਜਾਬੀ ਪੜ੍ਹਾਉਣ ਦੇ ਆਨੇ ਬਹਾਨੇ ਲਾ ਕੇ ਰੋਕ ਦਿੱਤਾ ਜਾਂਦਾ। ਇੱਥੋਂ ਤੱਕ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ 'ਚ ਮਸਲਾ ਆਉਂਦਾ ਹੈ ਕਿ ਜੇਕਰ ਮਾਪੇ ਚਾਹੁੰਦੇ ਨੇ ਕਿ ਸਾਡਾ ਜਵਾਕ ਪੰਜਾਬੀ ਪੜ੍ਹੇ ਮੁੱਢਲੀਆਂ ਜਮਾਤਾਂ ਦੇ ਵਿੱਚ, ਤੇ ਉਹ ਸਕੂਲ 'ਚ ਕਹਿੰਦੇ ਨੇ ਜੀ, ਉਹ ਕਹਿੰਦੇ ਨਾ ਜੀ 2 ਨਿਆਣੇ ਹੋ 20 ਨਿਆਣੇ ਕਰੋ ਪੂਰੇ। ਮਤਲਬ ਜਦੋਂ ਕਿ ਹੋਣਾ ਇਹ ਚਾਹੀਦਾ ਕਿ ਜੇ ਇੱਕ ਵੀ ਜਵਾਕ ਦੀ ਕੁਝ ਪੜ੍ਹਨ ਦੀ ਇੱਛਾ ਤਾਂ ਉਹਨੂੰ ਟੀਚਰ ਉਪਲਬਧ ਹੋਵੇ, ਤੇ ਇੱਥੇ ਉਲਟਾ ਉਹ ਕਹਿੰਦੇ ਨਾ ਜੀ ਹੁਣ ਮਤਲਬ ਉਹ ਲੱਭ ਕੇ ਲਿਆਉਣ 20 ਨਿਆਣੇ ਤਾਂ ਤੁਸੀਂ ਪੜ੍ਹਾਓਗੇ। ਇਹ ਪੰਜਾਬੀ ਨੂੰ ਜਾਂ ਖੇਤਰੀ ਭਾਸ਼ਾਵਾਂ ਨੂੰ ਦੂਰ ਕਰਕੇ ਹਿੰਦੀ ਦਾ ਗੱਲਬਾਤ ਤੇ ਅੰਗਰੇਜ਼ੀ ਦਾ ਹੀ ਦਬਦਬਾ ਇਹ ਬਣਾਉਣ ਦੀ ਜਿਹੜੀ ਕੋਸ਼ਿਸ਼ਾਂ ਨੇ ਉਹ ਅਸੀਂ ਵੀ ਭੁਗਤ ਭੋਗੀਆਂ ਉਹਦੇ। ਤੇ ਇੱਧਰ ਲਹਿੰਦੇ ਪੰਜਾਬ ਦੇ ਵਿੱਚ ਵੀ ਇਸ ਗੱਲ ਨੂੰ ਲੈ ਕੇ ਲੰਮੇ ਸਮੇਂ ਤੋਂ ਪ੍ਰਦਰਸ਼ਨ, ਰੋਸ ਮੁਜ਼ਾਹਰੇ, ਮੰਗ ਉੱਠਦੀ ਰਹੀ ਆ ਕਿ ਤੁਸੀਂ ਉਰਦੂ ਦੇ ਹਵਾਲੇ ਨਾਲ ਸਾਡੀ ਮਾਂ ਬੋਲੀ ਪੰਜਾਬੀ ਨੂੰ ਦੱਬ ਰਹੇ ਹੋ। ਬੇਸ਼ੱਕ ਉਹਦੀ ਜਿਵੇਂ ਸਾਡੀ ਗੁਰਮੁਖੀ ਆ ਉਵੇਂ ਉਹਨਾਂ ਦੀ ਸ਼ਾਹਮੁਖੀ ਲਿਪੀ ਆ, ਉਹ ਦੇਖਣ ਨੂੰ ਐਂ ਲੱਗਦਾ ਆਮ ਬੰਦੇ ਨੂੰ ਕਿ ਸ਼ਾਇਦ ਉਰਦੂ ਲਿਖਿਆ ਹੈ ਨਾ, ਪਰ ਉਹ ਸ਼ਾਹਮੁਖੀ ਦੇ ਵਿੱਚ ਪੰਜਾਬੀ ਲਿਖਦੇ ਨੇ, ਉਹਨਾਂ ਨੂੰ ਉਹ ਵੀ ਨਹੀਂ ਪੜ੍ਹਾਈ ਜਾ ਰਹੀ।
ਉਹ ਤੋਂ ਵੀ ਉਹਨਾਂ ਨੂੰ ਵਾਂਝੇ ਰੱਖਿਆ ਜਾ ਰਿਹਾ, ਤੇ ਉੱਥੇ 9ਵੀਂ ਜਮਾਤ 'ਚ ਜਾ ਕੇ ਪੰਜਾਬੀ ਦਾ ਵਿਸ਼ਾ ਆਉਂਦਾ ਤੇ 10ਵੀਂ ਤੱਕ ਪੜ੍ਹਾਉਂਦੇ ਨੇ। ਸੋ ਫਿਰ ਉਹ ਇੰਨੇ ਦੇਰ ਬੱਚਾ ਆਪਣੀ ਮਾਂ ਬੋਲੀ ਤੋਂ ਟੁੱਟਿਆ ਰਹਿੰਦਾ, ਉਹ ਕਿਵੇਂ ਜੁੜਾਵ ਹੋਏਗਾ? ਇਸ ਨੂੰ ਲੈ ਕੇ ਉੱਥੇ ਦੀਆਂ ਸੰਸਥਾਵਾਂ, ਉੱਥੇ ਦੇ ਸੁਹਿਰਦ ਲੋਕ, ਚਿੰਤਤ ਲੋਕ ਸਮੇਂ-ਸਮੇਂ ਮੰਗ ਕਰਦੇ ਰਹੇ ਨੇ। ਹੁਣ ਇਹ ਸੱਚਮੁੱਚ ਸਰਕਾਰ ਦੀ ਇੱਛਾ ਸ਼ਕਤੀ ਹੈ ਲਹਿੰਦੇ ਪੰਜਾਬ 'ਚ, ਜਾਂ ਉਹਨਾਂ ਦਾ ਰਾਜਨੀਤਿਕ ਪੈਂਤੜ ਹੈ? ਕਿਉਂਕਿ ਲਹਿੰਦੇ ਪੰਜਾਬ 'ਚ ਹਾਲ ਹੀ 'ਚ ਮਰੀਮ ਨਵਾਜ਼ ਮੁੱਖ ਮੰਤਰੀ ਬਣੀ ਹੈ, ਨਵਾਜ਼ ਸ਼ਰੀਫ ਉਹਨਾਂ ਦੀ ਬੇਟੀ। ਸੋ ਉਹ ਮੁੱਖ ਮੰਤਰੀ ਬਣਦਿਆਂ ਹੀ ਉਹਨਾਂ ਨੇ ਕਿਹਾ ਕਿ ਲਹਿੰਦੇ ਪੰਜਾਬ ਦੇ ਜਿਹੜਾ ਸੂਬਾ ਹੈ ਪੂਰਾ, ਉਸ ਦੇ ਸਾਰੇ ਸਕੂਲਾਂ ਦੇ ਵਿੱਚ ਪੰਜਾਬੀ ਹੁਣ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਈ ਜਾਏਗੀ। ਸੋ ਉਹਨਾਂ ਦੇ ਇਸ ਐਲਾਨ ਦਾ ਸਾਡੇ ਪੰਜਾਬ ਦੇ ਚੜ੍ਹਦੇ ਪੰਜਾਬ ਦੀਆਂ ਸਾਹਿਤਕ ਸੰਸਥਾਵਾਂ ਨੇ, ਮਾਂ ਬੋਲੀ ਸਿਰਜਤਾ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਨੇ, ਇੱਥੋਂ ਕਿ ਸ਼੍ਰੋਮਣੀ ਕਮੇਟੀ ਨੇ ਸਵਾਗਤ ਕੀਤਾ। ਮੈਂ SGPC ਦੇ ਪ੍ਰਧਾਨ ਹੋਰਾਂ ਦਾ ਬਿਆਨ ਵੀ ਦੇਖ ਰਿਹਾ ਸੀਗਾ, ਉਹ ਕਹਿੰਦੇ ਕਿ ਇਹ ਚੰਗਾ ਫੈਸਲਾ ਹੈ ਤੇ ਅਸੀਂ ਉਮੀਦ ਕਰਾਂਗੇ ਕਿ ਹੁਣ ਇਹ ਪਹਿਲੀ ਜਮਾਤ ਤੋਂ ਹੀ ਉੱਥੇ ਜਵਾਕਾਂ ਨੂੰ ਪੜ੍ਹਾਈ ਜਾਵੇ, ਕਿਉਂਕਿ ਜਿਵੇਂ ਆਪਾਂ ਪਹਿਲਾਂ ਗੱਲ ਕਰਾਂ 9ਵੀਂ 10ਵੀਂ ਜਮਾਤ 'ਚ ਜਾ ਕੇ ਪੜ੍ਹਾਈ ਜਾਂਦੀ ਸੀ। ਇਸ ਲਈ ਉਹ ਕਹਿੰਦੇ ਕਿ ਇਸ ਨੂੰ ਇੱਕ ਲਾਜ਼ਮੀ ਵਿਸ਼ੇ ਵਜੋਂ ਪਹਿਲੀ ਜਮਾਤ ਤੋਂ ਹੀ, ਕੱਚੀ ਪੱਕੀ ਤੋਂ, ਪਹਿਲੀ ਦੂਜੀ ਤੋਂ ਹੀ ਪੜ੍ਹਾਇਆ ਜਾਵੇ, ਤਾਂ ਕਿ ਆਪਣੀ ਮਾਂ ਬੋਲੀ ਦੇ ਵਿੱਚ ਜਵਾਕ ਸੁਹਿਰਦ ਹੋ ਸਕਣ। ਸ਼੍ਰੋਮਣੀ ਕਮੇਟੀ ਵੱਲੋਂ ਇਹ ਸ਼ਲਾਘਾਯੋਗ ਬੋਲ, ਧੰਨਵਾਦ ਨੇ ਉਹਨਾਂ ਦਾ। ਪਰ ਮੈਂ ਚਾਹਾਂਗਾ ਕਿ ਇਹ ਸੰਸਥਾਵਾਂ ਜਾਂ ਹੋਰ ਪੰਜਾਬ ਦੀਆਂ ਸੁਹਿਰਦ ਸੰਸਥਾਵਾਂ ਪੰਜਾਬ ਦੇ ਵਿੱਚ ਪੰਜਾਬੀ ਨਾ ਹੁੰਦੇ ਵਿਤਕਰੇ ਲਈ ਵੀ ਇੰਨੀ ਜ਼ੋਰ ਸ਼ੋਰ ਨਾਲ ਆਵਾਜ਼ ਚੁੱਕਣ ਤੇ ਸ਼ਾਇਦ ਸਰਕਾਰ ਦੇ ਕੰਨਾਂ ਤੱਕ ਪਹੁੰਚ ਸਕੇ। ਸਰਕਾਰ ਨੇ ਤਾਂ ਬੜੇ ਹੁਕਮ ਜਾਰੀ ਕੀਤੇ ਸੀ ਕਿ ਬੋਰਡ ਪੰਜਾਬੀ 'ਚ ਲਿਖ ਲਓ, ਚਿੱਠੀਆਂ ਪੰਜਾਬੀ 'ਚ ਹੋਣਗੀਆਂ, ਦਫ਼ਤਰਾਂ 'ਚ ਹੋਣਗੀਆਂ, ਸਭ ਕਾਗਜ਼ੀ ਰਹਿ ਗਏ ਪ੍ਰਵੀਨ ਜੀ, ਕੁਝ ਵੀ ਹਕੀਕਤ 'ਚ ਨਹੀਂ ਬਦਲਿਆ। ਬਿਲਕੁਲ। ਤੇ ਜਾਂਦੇ ਗੱਲ ਕਰੀਏ ਮੌਸਮ ਦੇ ਮਿਜਾਜ਼ ਦੀ, ਬਦਲੇ ਮਿਜਾਜ਼ ਦੀ, ਹਿਮਾਚਲ ਦੇ ਵਿੱਚ ਕਹਿੰਦੇ ਬਰਫ਼ਬਾਰੀ ਹੋਈ ਹੈ ਤੇ ਪੰਜਾਬ ਦੇ ਵਿੱਚ ਵੀ ਮੌਸਮ ਨੇ ਇੱਕ ਵਾਰ ਫਿਰ ਤੋਂ ਮਿਜਾਜ਼ ਬਦਲਿਆ ਜੀ। ਹਾਂ ਬਿਲਕੁਲ ਪ੍ਰਵੀਨ ਜੀ, ਮਤਲਬ ਜੇਕਰ ਮੈਂ ਪਿਛਲੀਆਂ ਲੰਘੀਆਂ ਸਰਦੀਆਂ ਦੇ ਹਵਾਲੇ ਨਾਲ ਦੇਖਾਂ ਤਾਂ ਕਹਿੰਦੇ ਸਰਦੀਆਂ ਦੇ ਵਿੱਚ ਦੇਸ਼ ਦੇ ਵਿੱਚ ਹਵਾ ਦੀ ਜਿਹੜੀ ਗੁਣਵੱਤਾ ਹੈ ਉਹ 8% ਸੁਧਰੀ ਹੈ ਨਾ, ਉਹਦਾ ਫਾਇਦਾ ਹੋਇਆ ਕਹਿੰਦੇ। ਪਰ ਉੱਤਰੀ ਭਾਰਤ ਦੇ ਵਿੱਚ ਜਾਂ ਪੂਰਵਾਂਚਲ ਦੇ ਖੇਤਰਾਂ ਦੇ ਵਿੱਚ ਉਨੀ ਨਹੀਂ ਸੁਧਾਰ ਹੋਇਆ ਜਿੰਨਾ ਹੋਣਾ ਚਾਹੀਦਾ ਸੀ। ਪਰ ਇੱਧਰ ਗਰਮੀ ਦੀ ਆਮਦ ਜਿਵੇਂ ਜਿਵੇਂ ਹੁੰਦੀ ਹੈ ਤਿਵੇਂ ਫਿਰ ਮੌਸਮ ਕਰਵਟ ਬਦਲਦਾ ਤੇ ਉਹਦੇ ਨਾਲ ਫਿਰ ਥੋੜੀ ਜਿਹੀ ਲੋਕਾਂ ਨੂੰ ਰਾਹਤ ਮਿਲਦੀ ਹੈ। ਇੱਕ ਵਾਰ ਫਿਰ ਗਰਮੀ ਦੀ ਲਹਿਰ ਜ਼ੋਰ ਫੜਨ ਲੱਗੀ ਸੀ, ਅਚਾਨਕ ਮੌਸਮ ਨੇ ਕਰਵਟ ਬਦਲ ਲਈ। ਹਿਮਾਚਲ ਦੇ ਵਿੱਚ 4 ਜ਼ਿਲ੍ਹਿਆਂ 'ਚ ਤਾਜ਼ੀ ਬਰਫ਼ਬਾਰੀ ਹੋਈ ਹੈ ਤੇ ਉਹਦੇ ਨਾਲ 200-250 ਦੇ ਕਰੀਬ ਸੜਕਾਂ ਆਵਾਜਾਈ ਪ੍ਰਭਾਵਿਤ ਹੋ ਗਈ ਹੈ ਨਾ। ਖਾਸ ਕਰਕੇ ਸ਼ਿਮਲਾ ਦੇ ਖੇਤਰ 'ਚ, ਕੁਫਰੀ ਦੇ ਖੇਤਰ 'ਚ ਮੰਗਲਵਾਰ ਨੂੰ ਬੜੀ ਹਲਕੀ ਜਿਹੜੇ ਜਿਵੇਂ ਆਪਾਂ ਕਹਿੰਦੇ ਹੁੰਦੇ ਫੋਹੇ ਜੇ ਡਿੱਗਦੇ ਆ ਨਾ ਬਰਫ਼ ਦੇ, ਉਹ ਗਿਰੇ। ਤੇ ਉਹਦੇ ਇੱਧਰ ਜਦੋਂ ਕਿ ਚੰਬਾ ਦੇ ਵਿੱਚ, ਲਾਹੌਲ ਸਪੀਤੀ ਦੇ ਵਿੱਚ, ਕਨੌਰ ਤੇ ਕੁੱਲੂ ਦੀਆਂ ਉੱਚੀਆਂ ਪਹਾੜੀਆਂ ਦੇ ਉੱਤੇ ਪੂਰੀ ਬਰਫ਼ ਦੀ ਚਾਦਰ ਇੱਕ ਵਾਰ ਫਿਰ ਵਿਛਦੀ ਦੇਖੀ ਗਈ, ਜਿਹਦਾ ਅਸਰ ਫਿਰ ਮੈਦਾਨੀ ਖੇਤਰ 'ਚ ਵੀ ਆਉਂਦਾ। ਉੱਪਰ ਬਰਫ਼ਬਾਰੀ ਹੋਣ ਨਾਲ, ਬੂੰਦਾਬਾਂਦੀ, ਕਣਮਣਕਾਣੀ ਹੋਣ ਨਾਲ, ਮਾੜਾ ਮੋਟਾ ਮੀਂਹ ਪੈਣ ਨਾਲ ਉਹਦਾ ਅਸਰ ਮੈਦਾਨੀ ਖੇਤਰ 'ਚ ਵੀ ਆਉਂਦਾ। ਠੰਡ ਦੀ ਆਮਦ ਇੱਕ ਵਾਰ ਫਿਰ ਹੁੰਦੀ ਹੈ। ਪਰ ਕੱਲ ਪੂਰਾ ਉੱਤਰੀ ਭਾਰਤ ਦੇ ਵਿੱਚ ਬੱਦਲਬਾਈ ਬਣੀ ਰਹੀ, ਮੌਸਮ 'ਚ ਨਰਮੀ ਰਹੀ, ਕੁਝ ਕੁ ਬੂੰਦਾਂ ਕਿਤੇ ਕਿਤੇ ਡਿੱਗੀਆਂ ਵੀ ਤੇ ਅੱਜ ਫੇਰ ਮੌਸਮ ਉਹੋ ਜਿਹਾ ਹੀ ਦੱਸਿਆ ਜਾ ਰਿਹਾ। ਕੱਲ ਭਲਕੇ ਨੂੰ ਫੇਰ ਹੈ ਤੇ ਹਿਮਾਚਲ ਦੇ ਵਿੱਚ ਇੱਕ ਵਾਰ ਫੇਰ ਯੈਲੋ ਅਲਰਟ ਜਾਰੀ ਕੀਤਾ ਗਿਆ ਕਿ ਅਜੇ ਵੀ ਅਗਲੇ 2 ਦਿਨ, ਵੀਰਵਾਰ ਤੇ ਸ਼ੁੱਕਰਵਾਰ 2 ਦਿਨ ਬਰਫ਼ਬਾਰੀ ਦੇ ਅਸਾਰ ਨੇ। ਸੋ ਇਸ ਦੇ ਹਵਾਲੇ ਨਾਲ ਮਤਲਬ ਕਿ ਹਿਮਾਚਲ ਦੀ ਬਰਫ਼ਬਾਰੀ ਦਾ ਅਸਰ ਮੈਦਾਨੀ ਖੇਤਰ ਦੇਖਣ ਨੂੰ ਮਿਲਦਾ। ਪਰ ਜ਼ਿਆਦਾ ਮੀਂਹ ਹੁਣ ਸਾਡੀ ਫਸਲਾਂ ਲਈ ਵੀ ਫਿਕਰਮੰਦੀ ਵਾਲਾ ਪਹਿਲੂ ਹੈ, ਖਾਸ ਕਰ ਕਣਕ ਬਿਲਕੁਲ ਤਿਆਰ ਹੈ। ਇਸ ਲਈ ਇਹ ਮੀਂਹ, ਜੇਕਰ ਮੀਂਹ ਆਉਂਦਾ ਫਿਰ ਉਹ ਨੁਕਸਾਨਦੇਹ ਹੈ। ਤੇ ਪਰ ਹਿਮਾਚਲ ਦੇ ਹਵਾਲੇ ਨਾਲ ਇਹ ਵੀ ਹੈ ਕਿ ਬੇਮੌਸਮੇ ਬਰਫ਼ਬਾਰੀ ਔਰ ਬੇਮੌਸਮੇ ਮੀਂਹ ਨੇ ਉੱਥੇ 3 ਕਰੋੜ ਤੋਂ ਵੱਧ ਦਾ ਨੁਕਸਾਨ ਵੀ ਕੀਤਾ, ਜਾਨੀ ਨੁਕਸਾਨ ਵੀ ਹੈ। 38 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ, 70 ਤੋਂ ਵੱਧ ਲੋਕ ਜ਼ਖਮੀ ਨੇ, 3.12 ਕਰੋੜ ਦਾ ਉੱਥੇ ਮਾਲੀ ਨੁਕਸਾਨ ਹੋ ਚੁੱਕਿਆ। ਸੋ ਉਹਦੇ ਬਾਵਜੂਦ ਵੀ ਅਜੇ ਵੀ ਬਰਫ਼ਬਾਰੀ ਤੇ ਮੀਂਹ ਦੇ ਅਸਾਰ ਨੇ ਤੇ ਮੈਦਾਨੀ ਖੇਤਰ 'ਚ ਇੱਕ ਵਾਰ ਫੇਰ ਚੰਡੀਗੜ੍ਹ, ਪੰਜਾਬ, ਹਰਿਆਣਾ 'ਚ, ਦਿੱਲੀ ਤੱਕ ਵੀ ਠੰਡ ਦਾ ਅਸਰ ਮੁੜ ਕੇ ਦੇਖਿਆ ਜਾ ਰਿਹਾ। ਜੀ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।